ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਪੰਜਾਬ ਭਾਰਤ ਦੀਆਂ ਕੁਝ ਅਹਿਮ ਖਬਰਾਂ ਉਸ ਦੇ ਉੱਤੇ ਜਿਹੜੀ ਆ ਆਪਾਂ ਨਜ਼ਰ ਬਣਾਵਾਂਗੇ। ਅਤੇ ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਸ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ ਤੋਂ, ਅਤੇ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਬਹੁਤ ਹੀ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 209-277-1013 2092771013 ਦੇ ਉੱਤੇ। ਦੋ ਲੋਕੇਸ਼ਨਸ ਹਨ ਇਹਨਾਂ ਦੀਆਂ, ਸੈਂਟਾਨੈਲਾ ਵਿੱਚ ਅਤੇ ਮਡੇਰਾ ਦੇ ਵਿੱਚ। ਅਤੇ ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਜਾਂ 408-272-5200 ਦੇ ਉੱਤੇ। ਮਿੰਟੂ ਗੁਰੂਸਰੀਆ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ ਅਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ। ਪਹਿਲੋਂ ਆਪਾਂ ਜਿਹੜੀਆਂ ਅਹਿਮ ਸੁਰਖੀਆਂ ਆ ਉਹਨਾਂ ਦੇ ਉੱਤੇ ਨਜ਼ਰ ਬਣਾਵਾਂਗੇ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਆਪਾਂ ਤੁਹਾਡੀਆਂ ਕਾਲਸ ਲਵਾਂਗੇ, ਉਦੋਂ ਫਿਰ ਤੁਸੀਂ ਉਦੋਂ ਕਾਲ ਕਰ ਸਕੋਗੇ। ਅਤੇ ਅੱਜ ਦੀ ਪਹਿਲੀ ਜੇ ਖਬਰ ਦੇ ਉੱਤੇ ਨਜ਼ਰ ਮਾਰੀਏ ਵੀ ਜਿਹੜਾ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਤੋਂ ਬਾਅਦ ਹੁਣ ਡਾਟਾ ਬਰੀਚ ਕਰਕੇ ਹੁਣ ਉਹ ਸੁਰਖੀਆਂ 'ਚ ਆਏ ਆ। ਫਿਰ ਪੰਜਾਬ ਨੈਸ਼ਨਲ ਬੈਂਕ ਵਾਲੇ ਸੁਰਖੀਆਂ ਦੀ ਸ਼ਾਹੀ ਸੁੱਕਣ ਨਹੀਂ ਦੇ ਰਹੇ ਜੀ। ਕੋਈ ਨਾ ਕੋਈ ਸੁਰਖੀ ਇਹਨਾਂ ਦੀ ਬਣੀ ਰਹਿੰਦੀ ਆ। ਬਹਰਹਾਲ ਜਿਹੜੀ ਇਹ ਖਬਰ ਆਈ ਆ, ਇਹਦੇ ਵਿੱਚ ਦੱਸਦੇ ਆ ਕਿ ਕਾਫੀ ਤਾਦਾਦ ਦੇ ਵਿੱਚ ਡੈਬਿਟ ਤੇ ਕ੍ਰੈਡਿਟ ਕਾਰਡਾਂ ਦਾ ਜਿਹੜਾ ਡਾਟਾ ਉਹ ਇੱਧਰ ਤੋਂ ਉੱਧਰ ਹੋਇਆ। ਵੈਸੇ ਵੀ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਡਾਟੇ ਨੂੰ ਗੋਲਡ ਕਿਹਾ ਜਾਂਦਾ ਅੱਜ ਦੇ ਦੌਰ ਦੇ ਵਿੱਚ, ਤਕਨੀਕੀ ਦੌਰ ਦੇ ਵਿੱਚ। ਉਹ ਬਿਗ ਡਾਟਾ ਵਰਗੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਕੰਮ ਆਉਂਦੀਆਂ ਪਈਆਂ ਕੰਪਨੀਆਂ ਦੇ। ਤਾਂ ਇੱਥੇ ਇੱਕ ਕੰਪਨੀ ਹੈ ਜਿਹਦਾ ਨਾਮ ਹੈ ਕਲਾਊਡਸੈਟ। ਉਸ ਕੰਪਨੀ ਦਾ ਵੈਸੇ ਤੇ ਸਾਰਾ ਕੰਮਕਾਰ ਜਿਹੜਾ ਆ ਉਹ ਬਾਹਰ ਹੈ, ਪਰ ਇੱਥੇ ਇੱਕ ਦਫ਼ਤਰ ਹੈ ਉਹਨਾਂ ਦਾ ਬੰਗਲੌਰ ਦੇ ਵਿੱਚ। ਉਹਨਾਂ ਨੇ ਦੱਸਿਆ, ਉਹ ਕਹਿੰਦੇ ਕਿ ਸਾਡਾ ਇੱਕ ਪ੍ਰੋਗਰਾਮ ਕੰਮ ਕਰਦਾ, ਅਸੀਂ ਇਸੇ ਚੀਜ਼ ਤੇ ਹੀ ਨਿਗਾਹ ਰੱਖਦੇ ਹਾਂ। ਜੋ ਡਾਰਕ ਜਾਂ ਡੀਪ ਵੈਬਸਾਈਟਾਂ ਨੇ ਉਹਦੇ ਤੇ ਅਸੀਂ ਫੋਕਸ ਕਰਦੇ ਹਾਂ। ਡਾਰਕ ਤੇ ਡੀਪ ਵੈਬਸਾਈਟ ਤੋਂ ਭਾਵ ਇਹ ਆ ਕਿ ਉਹ ਸਾਈਟਾਂ ਜਿਨ੍ਹਾਂ ਨੂੰ ਗੂਗਲ ਜਾਂ ਹੋਰ ਸਰਚ ਇੰਜਨ ਇੰਡੈਕਸ ਨਹੀਂ ਕਰਦੇ ਜੀ। ਸੋ ਉਹ ਕਹਿੰਦੇ ਆ ਕਿ ਇੱਕ ਵੈਬਸਾਈਟ ਤੇ ਇਹਨਾਂ ਦਾ ਡਾਟਾ ਅਸੀਂ ਖੁਦ ਵੇਖਦਿਆਂ ਔਰ ਖਰੀਦਦਿਆਂ ਵੇਖਿਆ। ਉੱਥੇ ਇਹਨਾਂ ਦਾ ਡਾਟਾ ਜਿਹੜਾ ਉਹ ਸ਼ਰੇਆਮ ਵਿਕਦਾ ਪਿਆ ਸੀਗਾ। ਔਰ ਇਹਨਾਂ ਨੇ ਜਿਹੜਾ ਮੁੱਢਲੇ ਤੌਰ ਤੇ ਅੰਕੜਾ ਦਿੱਤਾ, ਉਹ ਕਹਿੰਦੇ ਆ ਕਿ 10 ਤੋਂ 20 ਹਜ਼ਾਰ ਦੇ ਕਰੀਬ ਇਹ ਡਾਟਾ ਸੀਗਾ ਜਿਹੜਾ ਕ੍ਰੈਡਿਟ ਕਾਰਡਾਂ ਦਾ ਸੀ, ਡੈਬਿਟ ਕਾਰਡਾਂ ਦਾ ਸੀਗਾ। ਸੋ ਇਹ ਉਹਨਾਂ ਨੇ ਅੱਜ ਪੋਲ ਖੋਲ ਕੇ ਰੱਖ ਦਿੱਤੀ ਹੈ। ਉਹ ਕਹਿੰਦੇ ਆ ਕਿ ਇਹਦੇ 'ਚ ਕਾਰਡ ਧਾਰਕਾਂ ਦਾ ਨਾਮ, ਕਾਰਡ ਦੀ ਐਕਸਪਾਇਰੀ ਡੇਟ, ਪਰਸਨਲ ਆਈਡੈਂਟੀਫਿਕੇਸ਼ਨ ਨੰਬਰ, ਕਾਰਡ ਵੈਰੀਫਿਕੇਸ਼ਨ ਵੈਲਿਊ, ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਉਹ ਉਪਲਬਧ ਸਨ। ਤੇ ਉਹ ਜਾਣਕਾਰੀਆਂ ਅਸੀਂ ਤੁਹਾਨੂੰ ਇਕੱਲੇ ਇਕੱਲੇ ਦੱਸ ਸਕਦੇ ਹਾਂ ਕਿਉਂਕਿ ਅਸੀਂ ਇਹ ਸਾਰੀਆਂ ਜਾਣਕਾਰੀਆਂ ਉੱਥੇ ਦੇਖੀਆਂ ਨੇ। ਸੋ ਇਹ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਇਹਨਾਂ ਦਾ ਹੁਣ ਫੇਰ ਦੂਜੀ ਵਾਰੀ ਸਿਕਿਉਰਿਟੀ ਬ੍ਰੀਚ ਹੋਇਆ। ਔਰ ਸਿਕਿਉਰਿਟੀ ਬ੍ਰੀਚ ਨਹੀਂ, ਤੇ ਡਾਟੇ ਨੂੰ ਸਨ ਮਾਰੀ ਲੱਗ ਗਈ ਹੈ। ਵੈਸੇ ਸਾਡੇ ਇੱਥੇ ਭਾਰਤ ਦੇ ਵਿੱਚ ਪਹਿਲਾਂ ਏਦਾਂ ਹੋ ਚੁੱਕਿਆ। ਸਟੇਟ ਬੈਂਕ ਆਫ ਇੰਡੀਆ ਦੇ ਤੁਹਾਨੂੰ ਪਤਾ ਹੋਣਾ ਕਿ ਇੱਕ ਵਾਰੀ ਹਜ਼ਾਰਾਂ ਲੱਖਾਂ ਕਾਰਡ ਸੀਗੇ ਜਿਹੜੇ ਉਹ ਇਸ ਮਾਰੇ ਆ ਗਏ ਸੀ, ਪਰ ਉਹ ਇੱਕ ਵੱਖਰੀ ਕਿਸਮ ਦਾ ਟੈਕਸ ਸੀ। ਪਰ ਇਹ ਬਿਗ ਡਾਟਾ ਨਾਲ ਮਸਲਾ ਜੁੜਿਆ ਹੋਇਆ ਕਿ ਡਾਟੇ ਦੀ ਖਰੀਦੋ ਫਰੋਖਤ ਹੁੰਦੀ ਪਈ ਆ। ਹੁਣ ਦੇਖੋ, ਪੰਜਾਬ ਨੈਸ਼ਨਲ ਬੈਂਕ ਨੂੰ ਪਿਛਲੇ ਸਾਲ ਤੱਕ ਤੇ ਇਹ ਵਧੀਆ ਨਿਗਰਾਨੀ ਰੱਖਣ ਵਾਲੇ ਬੈਂਕ ਦਾ ਅਵਾਰਡ ਦੇਈ ਜਾਂਦੇ ਸੀਗੇ, ਪਰ ਹੁਣ ਘੱਟੋ ਘੱਟ ਇਹਨਾਂ ਨੂੰ ਝਿੜਕ ਫਿਟਕੀ ਦੇਣ ਕਿ ਭਾਈ ਤੁਸੀਂ ਮਾੜਾ ਮੋਟਾ ਜਾਗੋ। ਠੀਕ ਹੈ, ਮੇਲਾ ਲੁੱਟ ਚੁੱਕਿਆ, ਬੰਬੋਰ ਤੁਹਾਡਾ ਲੁੱਟਿਆ ਜਾ ਚੁੱਕਾ, ਪਰ ਫਿਰ ਵੀ ਹੁਣ ਚਲੋ ਗਾਂ ਵਾਸਤੇ ਜਿੰਨਾ ਕੁ ਮਾਲ ਤੁਹਾਡੇ ਕੋਲ ਬਚਦਾ ਉਹਨੂੰ ਬਚਾਓ। ਔਰ ਖਾਸ ਤੌਰ ਤੇ ਲੋਕਾਂ ਦਾ ਭਰੋਸਾ ਜਿਹੜਾ ਬਚਿਆ ਕੁਛ ਉਹਨੂੰ ਤੇ ਠੀਕ ਕਰੋ ਨਾ, ਥੋੜਾ ਬਹੁਤਾ ਉਹਨੂੰ ਯਤਨ ਕਰੋ ਕਿ ਉਹਦੀ ਬਹਾਲੀ ਹੋਵੇ ਔਰ ਤੁਹਾਡੇ ਨਾਲ ਫਿਰ ਲੋਕ ਜੁੜਨ। ਕਿਉਂਕਿ ਜੇ ਆਹ ਹਾਲ ਰਿਹਾ ਜਿੱਦਾਂ ਇਹਨਾਂ ਦਾ, ਵੈਸੇ ਨਾ ਉਹ ਟੈਗਲਾਈਨ ਦੇਖੀ ਉਹਦੇ 'ਚ ਕੀ ਕਹਿੰਦੇ ਆ ਕਿ ਪੰਜਾਬ ਨੈਸ਼ਨਲ ਬੈਂਕ ਭਰੋਸੇ ਕਾ ਪ੍ਰਤੀਕ।
ਤਾਂ ਮੇਰੇ ਖਿਆਲ ਦੇ ਨਾਲ ਜੇ ਏਦਾਂ ਹੀ ਕੰਮ ਚੱਲਦਾ ਰਿਹਾ ਨਾ ਤਾਂ ਲੋਕਾਂ ਨੇ ਇਹਨਾਂ ਦੇ ਬੈਂਕ ਦੇ ਮੂਹਰੇ ਰਾਤ ਨੂੰ ਕਾਲਖ ਦੇ ਨਾਲ ਲਿਖ ਜਾਇਆ ਕਰਨਾ ਕਿ ਪੰਜਾਬ ਨੈਸ਼ਨਲ ਬੈਂਕ ਧੋਖੇ ਦਾ ਪ੍ਰਤੀਕ। ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਕਹਿੰਦੇ ਰਾਮਦੇਵ ਦਾ ਇੱਕ ਹੋਰ ਰੇੜਕਾ ਹਾਈ ਕੋਰਟ ਦੇ ਵਿੱਚ ਪਹੁੰਚਿਆ। ਦੇਖੋ ਇਹਦੀ ਰੇੜਕੇ ਬਹੁਤ ਨੇ ਰਾਮਦੇਵ ਦੇ, ਇੰਨੇ ਰੇੜਕੇ ਆ ਛੱਡੋ ਗੱਲ ਦੀ। ਇਹ ਜਦੋਂ ਤੋਂ ਰਿੜਨਾ ਸਟਾਰਟ ਹੋਇਆ ਬਿਜ਼ਨਸ 'ਚ ਉਦੋਂ ਤੋਂ ਰੇੜਕੇ ਨਾਲ ਤੁਰੇ ਜਾਂਦੇ ਆ, ਪਰ ਇਹਨਾਂ ਰੇੜਕਿਆਂ 'ਚ ਰਿੜਕਣੀ ਜਿੰਨੀ ਮਰਜ਼ੀ ਪਾਈ ਚਲੋ ਨਿਕਲਿਆ ਕੱਖ ਨਹੀਂ ਅੱਜ ਤੱਕ। ਉਹ ਕਿਤਾਬ ਵੀ ਇੱਕ ਬੀਬੀ ਨੇ ਲਿਖੀ ਸੀਗੀ, ਉਹ ਵੀ ਨਹੀਂ ਇੰਡੀਆ 'ਚ ਆਈ, ਪਤਾ ਨਹੀਂ ਰਾਹ 'ਚ ਹੀ ਰਹਿ ਗਈ ਆ। ਲੋਕ ਤੇ ਉਡੀਕਦੇ ਪਏ ਸਨ ਕਿ ਚਲੋ ਥੋੜ੍ਹੀ ਬਹੁਤ ਕਿਤਾਬ 'ਚ ਇਨਫੋਰਮੇਸ਼ਨ ਮਿਲੂਗੀ ਕਿ ਇਹ ਬਾਬਾ ਕਿੱਦਾਂ ਕਿਵੇਂ ਕਿਹੜੀ ਕਿਹੜੀ ਪੌੜੀ ਤੋਂ ਕਿਹੜਾ ਕਿਹੜਾ ਕੱਟ ਮਾਰ ਕੇ ਚੜਿਆ। ਹੁਣ ਇਹ ਨਵਾਂ ਵਿਵਾਦ ਜਿਹੜਾ ਤਾਜ਼ਾ ਵਿਵਾਦ ਆ ਉਹ ਇਸ ਗੱਲ ਨੂੰ ਲੈ ਕੇ ਆ ਕਿ ਇਹਨਾਂ ਦੀ ਇੱਕ ਚੰਦਨ ਦੀ ਵੱਡੀ ਖੇਪ ਫੜੀ ਗਈ ਆ। ਚੰਦਨ ਲੱਕੜ ਤੁਸੀਂ ਸਮਝਦੇ ਹੋ, ਚੰਦਨ ਤੇ ਵੀਰੱਪਨ ਦੋਨੋਂ ਆਪੋ ਵਿੱਚ ਵੀ ਨਾ ਜੁੜ ਜਾਂਦੇ ਆ, ਕਿਉਂਕਿ ਵੀਰੱਪਨ ਜਿਹੜਾ ਸੀਗਾ ਚੰਦਨ ਦਾ ਬਹੁਤ ਵੱਡਾ ਤਸਕਰ ਸੀਗਾ, ਬਹੁਤ ਮੁਸ਼ਕਿਲ ਦੇ ਨਾਲ ਉਹਨੂੰ ਮਾਰਿਆ ਗਿਆ ਸੀਗਾ। ਸੋ ਇਹਨਾਂ ਨੇ ਚੰਦਨ ਐਕਸਪੋਰਟ ਕੀਤੀ ਹੈ ਚਾਈਨਾ ਦੇ ਵਿੱਚ, ਪਤੰਜਲੀ ਕੰਪਨੀ ਨੇ, ਔਰ ਉਹਨਾਂ ਦੀ ਜਿਹੜੀ ਚੰਦਨ ਹੈ ਉਹ ਫੜ ਲਈ ਹੈ ਇਹ ਜਿਹੜਾ ਇੱਥੋਂ ਦਾ ਕਸਟਮ ਵਿਭਾਗ ਉਹਨਾਂ ਨੇ। ਹੁਣ ਰੌਲਾ ਇਹ ਪੈ ਗਿਆ, ਕਸਟਮ ਵਿਭਾਗ ਵਾਲੇ ਕਹਿੰਦੇ ਆ ਕਿ ਇਹਨਾਂ ਨੂੰ ਜਿਹੜਾ ਲਾਇਸੈਂਸ ਇਸ਼ੂ ਹੋਇਆ ਸੀਗਾ ਉਹ ਸੀ ਗ੍ਰੇਡ ਲੱਕੜ ਦਾ ਸੀਗਾ, ਯਾਨੀ ਸੀ ਗ੍ਰੇਡ ਦੀ ਚੰਦਨ ਜਿਹੜੀ ਸੀਗੀ ਉਹ ਇੱਧਰੋਂ ਉੱਧਰ ਭੇਜ ਸਕਦੇ ਸਨ, ਪਰ ਇਹ ਭੇਜ ਰਹੇ ਸੀ ਉਸ ਰਾੜ ਦੇ ਵਿੱਚ ਏ ਗ੍ਰੇਡ ਦੀ ਚੰਦਨ, ਯਾਨੀ ਜਿਹੜੀ ਸਿਰੇ ਦੀ ਲੱਕੜ ਸੀਗੀ। ਸੋ ਹੁਣ ਰੌਲਾ ਪੈ ਗਿਆ। ਵੈਸੇ ਚੰਦਨ ਕੋਈ ਥੋੜ੍ਹੀ ਬਹੁਤੀ ਨਹੀਂ, ਤੁਹਾਨੂੰ ਪਤਾ ਹੀ ਹੈ ਚੰਦਨ ਤੇ ਮੁੱਠੀ ਭਰ ਹੋਵੇ ਉਹਦੀ ਵੀ ਇੱਕ ਕੀਮਤ ਹੁੰਦੀ ਹੈ। ਤਾਂ ਇਹ ਖੇਪ ਜਿਹੜੀ ਫੜੀ ਹੈ ਜਿਹਦਾ ਰੱਟਾ ਪਿਆ ਇਹ 50 ਟਨ ਦੀ ਖੇਪ ਆ, ਇਹ ਥੋੜ੍ਹੀ ਬਹੁਤ ਚੰਦਨ ਨਹੀਂ ਹੈ, ਬਹੁਤ ਮਹਿੰਗੀ ਲੱਕੜ ਹੈ ਔਰ ਉਹਦੀ ਬਹੁਤ ਵੱਡੀ ਖੇਪ ਹੈ, 50 ਟਨ ਕਰੀਬ ਵਜ਼ਨ ਬਣਦਾ। ਹੁਣ ਇਹ ਚਲੇ ਗਏ ਹਾਈ ਕੋਰਟ ਦੇ ਵਿੱਚ ਪਤੰਜਲੀ ਵਾਲੇ, ਉਹ ਕਹਿੰਦੇ ਕਿ ਨਜਾਇਜ਼ ਤੌਰ ਤੇ ਸਾਡਾ ਮਾਲ ਫੜਿਆ। ਕਸਟਮ ਵਾਲੇ ਕਹਿੰਦੇ ਜਿੱਥੇ ਮਰਜ਼ੀ ਭੱਜੇ ਫਿਰੋ, ਅਸੀਂ ਸਾਬਤ ਕਰ ਸਕਦੇ ਹਾਂ ਕਿ ਤੁਹਾਡੇ ਕੋਲ ਜਿਹੜਾ ਐਕਸਪੋਰਟ ਦਾ ਲਾਇਸੈਂਸ ਸੀਗਾ ਉਹ ਸੀਗਾ ਸੀ ਗ੍ਰੇਡ ਦਾ ਤੇ ਤੁਸੀਂ ਏ ਗ੍ਰੇਡ ਦੀ ਲੱਕੜ ਜਿਹੜੀ ਆ ਉਹ ਬਾਹਰ ਭੇਜਦੇ ਫਿਰਦੇ ਸੀਗੇ। ਹੁਣ ਦੇਖੋ ਜੇ ਵਿਵਾਦਾਂ ਦੀ ਗੱਲ ਕਰੀਏ ਤਾਂ ਮੈਂ ਜਿਵੇਂ ਅੱਗੇ ਤੁਹਾਨੂੰ ਕਹਿੰਦਾ ਬਹੁਤ ਸਾਰੇ ਵਿਵਾਦ ਆ। ਕਦੇ ਇਹਦੇ ਆਸ਼ਰਮ ਚੋਂ 2 ਸੈਲਾਨੀਆਂ ਦਾ ਉਹਨਾਂ ਦਾ ਗਾਇਬ ਹੋ ਜਾਣਾ ਵਿਦੇਸ਼ੀਆਂ ਦਾ, ਫਿਰ ਇਹਦੇ ਤੇ ਦੋਸ਼ ਲੱਗਣਾ ਕਿ ਇਹ ਮੁਰਦਿਆਂ ਦੀ ਨਿੱਝ ਪਾਉਂਦੇ ਦਵਾਈਆਂ 'ਚ, ਔਰ ਸੰਸਦ 'ਚ ਜਾ ਕੇ ਉਸ ਚੀਜ਼ ਦਾ ਬਵਾਲ ਹੋ ਜਾਣਾ। ਕਿੰਨੀਆਂ ਫੌਜ ਵੱਲੋਂ ਇਹਦੀਆਂ ਆ ਜਿਹੜੀਆਂ ਭੇਜੀਆਂ ਹੋਈਆਂ ਦਵਾਈਆਂ ਜੜੀਆਂ ਬੂਟੀਆਂ ਉਹਨਾਂ ਨੂੰ ਵਾਪਸ ਕਰ ਦੇਣਾ, ਕਈ ਦੇਸ਼ਾਂ 'ਚ ਇਹਦੀਆਂ ਚੀਜ਼ਾਂ ਤੇ ਪ੍ਰੋਡਕਟਾਂ ਤੇ ਪਾਬੰਦੀ ਲੱਗ ਜਾਣੀ, ਮੈਗੀ ਸ਼ੈਗੀ ਜ਼ਮੀਨ ਜਿਹੜੀ ਇਹਨੂੰ ਦਿੱਤੀ ਗਈ ਉਹਦੇ ਰੌਲੇ ਪਤਾ ਹੀ ਨਹੀਂ ਕਿੰਨੇ ਕੁ ਆ। ਇਹਦਾ ਕੰਮ ਦਿਨੋਂ ਦਿਨ ਵਧੀ ਜਾਂਦਾ। ਤੁਸੀਂ ਕੋਈ ਟੈਲੀਵਿਜ਼ਨ ਚੈਨਲ ਲਾ ਲਓ, ਇਹ ਕਮਾਲ ਦਾ ਵੈਸੇ ਬੰਦਾ ਆਪ ਹੀ ਜੜੀ ਬੂਟੀ ਤਿਆਰ ਕਰਦਾ, ਆਪ ਹੀ ਫੈਕਟਰੀ ਦੇ ਵਿੱਚ ਸੋਧਾਂ ਕਰਦਾ, ਆਪ ਹੀ ਡਾਇਰੈਕਸ਼ਨਾਂ ਦਿੰਦਾ ਤੇ ਆਪ ਹੀ ਆ ਕੇ ਮਾਡਲਿੰਗ ਕਰੀ ਜਾਂਦਾ। ਲੋਕ ਹੈਰਾਨ ਆ ਕਿ ਇੱਕ ਪਾਸੇ ਵਿਵਾਦ, ਦੂਸਰੇ ਪਾਸੇ ਇਹਦੇ ਉਤਪਾਦ ਔਰ ਦੂਣ ਸਵਾਈ ਤਰੱਕੀ ਹਮੇਸ਼ਾ। ਔਰ ਕੋਈ ਵੀ ਖੇਤਰ ਛੱਡਦਾ ਨਹੀਂ ਪਿਆ। ਜੇ ਪੁੱਛਦੇ ਆ ਕੋਈ ਖੇਤਰ ਬਾਬਾ ਜੀ ਛੱਡੋਗੇ, ਕਹਿੰਦਾ ਬਸ ਰਾਜਨੀਤੀ ਵਾਲਾ ਛੱਡਿਆ। ਤੇ ਲੋਕ ਕਹਿੰਦੇ ਰਾਜਨੀਤੀ ਵਾਲਾ ਕਿੱਥੇ ਛੱਡਿਆ, ਉਹ ਵੀ ਤੇ ਤੂੰ ਕਰੀ ਜਾਂਦਾ। ਤੇ ਚੁਟਕਲੇ ਬਣਾਏ ਆ ਲੋਕਾਂ ਨੇ ਇੱਥੇ, ਕਹਿੰਦੇ ਕਿ ਇੱਕ ਵਾਰੀ ਵਿਆਹ ਦੇ ਵਿੱਚ ਡੀਜੇ ਵਾਲਾ ਅਚਾਨਕ ਬੇਹੋਸ਼ ਹੋ ਗਿਆ ਕਿਉਂਕਿ ਉਹ ਲੜਕੀ ਨੇ ਆ ਕੇ ਫਰਮਾਇਸ਼ ਕਰ ਦਿੱਤੀ, ਕਹਿੰਦੀ ਭਈਆ ਕੋਈ ਪਤੰਜਲੀ का रिमिक्स हो तो बजाइए जो कानों को हेल्दी लगे। ਸੋ ਇਸ ਤਰ੍ਹਾਂ ਦੇ ਚੁਟਕਲੇ ਬਣੇ ਪਏ ਹਨ। ਪਰ ਇਹ ਦੇਖੋ ਹੁਣ ਲੱਕੜ ਦਾ ਜਿਹੜਾ ਮਾਮਲਾ ਹੈ ਉਹ ਲੱਕੜ ਤਸਕਰੀ ਨਾਲ ਜਾਂ ਜੋ ਨਿਯਮਾਂ ਦੇ ਵਿੱਚ ਉਲਟ ਫੇਰ ਹੋਈ ਆ ਉਹ ਇੱਕ ਵੱਖਰਾ ਵਿਸ਼ਾ। ਹੁਣ ਇਹ ਦੇਖੋ ਕਿ ਜਨਤਾ ਨੂੰ ਬੇਵਕੂਫ ਕਿੱਦਾਂ ਬਣਾ ਰਿਹਾ ਬੰਦਾ। ਇੱਕ ਪਾਸੇ ਸਵਦੇਸ਼ੀ ਦਾ ਨਾਰਾ ਕਿ ਜਿਹੜਾ ਮਾਲ ਉਹੀ ਖਰੀਦੋ ਇੰਡੀਆ 'ਚ ਬਣਿਆ, ਜੋ ਜਿਹੜਾ ਮਾਲ ਇੰਡੀਆ 'ਚ ਬਣਿਆ ਉਹੀ ਖਰੀਦੋ, ਤੇ ਆਪ ਇੰਡੀਆ ਦਾ ਮਾਲ ਉੱਧਰ ਨੂੰ ਘੱਲਦਾ ਪਿਆ। ਸੋ ਉੱਧਰੋਂ ਉਹੀ ਚੰਦਨ ਜਿਹੜੀ ਥੋੜੀ ਲੱਗ ਕੇ ਮੁੜ ਕੇ ਕਿਸੇ ਇੱਥੇ ਪ੍ਰੋਡਕਟ ਦੇ ਵਿੱਚ ਆਊਗੀ ਤੇ ਉਹਨੇ ਮੋਟੀ ਕਮਾਈ ਕਰ ਲੈਣੀ ਹੈ। ਸੋ ਇਹ ਰਾਮਦੇਵ ਦਾ ਇੱਕ ਹੋਰ ਚਿਹਰਾ, ਇਹ ਰੌਲਾ ਤੇ ਪਿਆ ਫਿਰਦਾ ਹੁਣ। ਪਰ ਮੇਰੇ ਖਿਆਲ ਦੇ ਨਾਲ ਜਦੋਂ ਤੱਕ ਸਰਕਾਰ ਮੋਦੀ ਦੀ ਆ, ਇਹ ਸਰਕਾਰ ਚੱਲਦੀ, ਉਦੋਂ ਤੱਕ ਹੋਣਾ ਕੱਖ ਨਹੀਂ ਹੈ। ਪਰ ਇਹਦਾ ਇੱਕ ਹੋਰ ਵੀ ਰੰਗ ਬੜਾ ਅਜੀਬੋ ਗਰੀਬ ਆ ਕਿ ਜਦੋਂ ਸਰਕਾਰ ਬਦਲਦੀ ਹੈ ਨਾਲ ਦੀ ਨਾਲ ਰੁੱਖ ਵੀ ਬਦਲ ਲੈਂਦਾ।
ਇਹ ਵੀ ਇਹਦੇ ਚ ਇੱਕ ਕਲਾਕਾਰੀ ਹੈਗੀ ਹੈ। ਵੈਸੇ ਉਦੋਂ ਤੱਕ ਇਹਦਾ ਕੰਮ ਚੱਲੀ ਜਾਣਾ। ਆਂਦੇ ਹੁੰਦੇ ਨਾ ਕਿ ਜਦ ਤੱਕ ਨਿਗਾਹ ਸਵੱਲੀ ਮੀਆਂ ਬਾਕਰ ਦੀ, ਫਿਰੂ ਸਲੇਮੋ ਏਦਾਂ ਹੀ ਆਕੜ ਦੀ, ਪਰ ਜਦੋਂ ਤੱਕ ਨਜ਼ਰ ਸਵੱਲੀ ਹੈ ਸਰਕਾਰ ਦੀ, ਉਦੋਂ ਤੱਕ ਰਾਮਦੇਵ ਦੀ ਰਫਤਾਰ ਜਿਹੜੀ ਵਪਾਰ ਦੀ ਉਹ ਏਦਾਂ ਹੀ ਚੱਲਦੀ ਰਹੂਗੀ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਕੈਦੀਆਂ ਨੂੰ ਸ਼ਬਦ ਗੁਰੂ ਨਾਲ ਜੋੜਨ ਲਈ ਕਮੇਟੀ ਕਰੇਗੀ ਹੁਣ ਉੱਦਮ। ਦੇਖੋ, ਅੱਜ ਇਹ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਨੇ ਪੱਤਰਕਾਰਾਂ ਦੇ ਮੁਖਾਤਬ ਹੁੰਦਿਆਂ ਗੱਲ ਕਹੀ ਆ ਕਿ ਜਿਹਨਾਂ ਦੇ ਵਿੱਚ ਨਜ਼ਰਬੰਦ ਕੈਦੀਆਂ ਨੂੰ ਗੁਰੂ ਲੜ ਜੋੜ ਕੇ ਉਹਨਾਂ ਦੀ ਜੀਵਨ ਜਾਂਚ ਹੈ ਜਿਹੜੀ ਉਹ ਸੁਧਾਰੀ ਜਾਊਗੀ, ਔਰ ਉਹਨਾਂ ਦੇ ਜੀਵਨ ਦੇ ਵਿੱਚ ਸੁਧਾਰ ਲਿਆਉਣ ਦੇ ਮੰਤਵ ਦੇ ਨਾਲ ਇਹ ਜੇਲ੍ਹਾਂ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਲਹਿਰ ਹੈ ਜਿਹੜੀ ਉਹ ਸਾਰੀ ਜਾਊਗੀ। ਔਰ ਇਹਦੇ ਲਈ ਕਹਿੰਦੇ ਆ ਕਿ ਇਜਾਜ਼ਤ ਲਈ ਜਾਊਗੀ, ਜੋ ਵੀ ਅਥਾਰਟੀਜ਼ ਨੇ, ਜੋ ਵੀ ਓਫੀਸ਼ੀਅਲਸ ਨੇ, ਉਹਨਾਂ ਦੀ ਇਜਾਜ਼ਤ ਤੋਂ ਬਾਅਦ ਜੇਲ੍ਹਾਂ ਦੇ ਵਿੱਚ ਇਸ ਤਰ੍ਹਾਂ ਦਾ ਉੱਦਮ ਹੈ ਜਿਹੜਾ ਉਹ ਆਰੰਭ ਕਰ ਦਿੱਤਾ ਜਾਊਗਾ। ਵੈਸੇ ਉਹਨਾਂ ਨੇ ਨਾਲ ਅਪੀਲ ਵੀ ਕੀਤੀ ਆ ਜੇਲ੍ਹ ਪ੍ਰਬੰਧਨ ਨੂੰ। ਕਹਿੰਦੇ ਆ ਕਿ ਜਿਹੜੇ ਚੱਕੀਆਂ 'ਚ ਹੁੰਦੇ ਆ, ਚੱਕੀਆਂ ਦਾ ਮੈਂ ਤੁਹਾਨੂੰ ਇੱਕ ਦਿਨ ਮਤਲਬ ਵੀ ਦੱਸਿਆ ਸੀ, ਸਾਡੇ ਇੱਧਰ ਚੱਕੀਆਂ ਕਹਿੰਦੇ ਸੈੱਲ, ਜਿੱਦਾਂ ਤੁਹਾਡੇ ਉੱਧਰ ਸੈੱਲ ਕਹਿ ਦਿੰਦੇ ਆ, ਛੋਟੇ ਛੋਟੇ ਜਿਹੜੇ ਸੈੱਲ ਬਣੇ ਹੁੰਦੇ ਆ, ਤਾਂ ਉਹ ਕਹਿੰਦੇ ਆ ਕਿ ਚੱਕੀਆਂ ਦੇ ਵਿੱਚ ਜਿਹੜੇ ਹਵਾਲਾਤੀ ਹੁੰਦੇ ਆ ਉਹਨਾਂ ਨੂੰ ਬੈਰਕਾਂ 'ਚ ਤਬਦੀਲ ਕਰ ਦਿੱਤਾ ਜਾਵੇ, ਤਾਂ ਜੋ ਉਹ ਇਕੱਠੇ ਹੋ ਕੇ ਫਿਰ ਆਪਣਾ ਕੀਰਤਨ ਵਗੈਰਾ ਜਾਂ ਜੋ ਵੀ ਜਾਪ ਬਾਣੀ ਹੈ ਉਹ ਸਰਵਣ ਕਰ ਸਕਿਆ ਕਰਨ। ਸੋ ਇਹ ਇਹਨਾਂ ਨੇ ਨਾਲ ਅਪੀਲ ਵੀ ਕੀਤੀ ਹੈ। ਮੈਂ ਸਮਝਦਾ ਕਿ ਦੇਖੋ ਠੀਕ ਆ, ਕਮੇਟੀ ਦੀ ਨੁਕਤਾਚੀਨੀ ਵੀ ਬਹੁਤ ਹੋ ਜਾਂਦੀ ਹੈ, ਪਰ ਜੇ ਕੋਈ ਏਦਾਂ ਦਾ ਕੰਮ ਕਰਦੀ ਹੈ ਕਮੇਟੀ, ਮੇਰੇ ਖਿਆਲ ਦੇ ਨਾਲ ਜੇਲ੍ਹਾਂ ਦੇ ਵਿੱਚ ਇਸ ਤਰ੍ਹਾਂ ਦੇ ਉੱਦਮ ਕਰਨ ਦੀ ਬਹੁਤ ਲੋੜ ਆ, ਕਿਉਂਕਿ ਉੱਥੇ ਹਾਲਾਤ ਡਿਫਰੈਂਟ ਨੇ ਬਿਲਕੁਲ। ਸਾਡੀ ਜਿਹੜੀ ਆਮ ਸੁਸਾਇਟੀ ਆ ਉਹਦੇ ਨਾਲੋਂ ਉਸ ਸੁਸਾਇਟੀ ਦਾ ਬੜਾ ਜ਼ਮੀਨ ਅਸਮਾਨ ਦਾ ਅੰਤਰ ਆ। ਤਾਂ ਏਦਾਂ ਦਾ, ਕਿਉਂਕਿ ਉੱਥੇ ਹਾਰਿਆ ਬੰਦਾ ਜਾਂ ਤੇ ਬਿਲਕੁਲ ਨਾਸਤਕ ਹੋ ਜਾਂਦਾ, ਔਰ ਉਹ ਗਿਣਤੀ ਬੜੀ ਥੋੜੀ ਲੋਕਾਂ ਦੀ ਹੁੰਦੀ ਆ। ਬਹੁਤੇ ਲੋਕ ਉੱਥੇ ਜਾ ਕੇ ਨਾ ਬਹੁਤ ਜ਼ਿਆਦਾ ਆਸਤਿਕ ਹੋ ਜਾਂਦੇ ਨੇ, ਬਹੁਤ ਜ਼ਿਆਦਾ ਉਹਨਾਂ ਦਾ ਭਰੋਸਾ ਵੱਧ ਜਾਂਦਾ ਹੈ। ਤਾਂ ਜੇ ਉਸ ਭਰੋਸੇ ਨੂੰ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਦੇ ਅਧਿਆਤਮਿਕ ਰੰਗ ਦੇ ਵਿੱਚ ਰੰਗਿਆ ਜਾਵੇ ਤਾਂ ਬਹੁਤ ਵਧੀਆ ਨਤੀਜੇ ਹੋ ਸਕਦੇ ਆ। ਦੇਖੋ, ਦਵਾ ਅਸਰ ਕਰਨੀ ਚਾਹੀਦੀ ਹੈ, ਚਾਹੇ ਉਹ ਕਿਸੇ ਵੀ ਕੰਪਨੀ ਦੀ ਹੋਵੇ, ਰੰਬੈਕਸੀ ਦੀ ਹੋਵੇ, ਸਿਪਲਾ ਦੀ ਹੋਵੇ, ਕਿਸੇ ਦੀ ਵੀ ਹੋਵੇ, ਦਵਾਈ ਅਸਰ ਕਰਨੀ ਚਾਹੀਦੀ ਹੈ, ਚਾਹੇ ਉਹ ਅਧਿਆਤਮਿਕ ਹੋਵੇ, ਚਾਹੇ ਉਹ ਸਾਹਿਤਕ ਹੋਵੇ, ਚਾਹੇ ਉਹ ਸਪੋਰਟਸ ਐਕਟੀਵਿਟੀ ਹੋਵੇ। ਸੋ ਜ਼ਰੂਰਤ ਹੈ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਇਸ ਤਰ੍ਹਾਂ ਦੇ ਉੱਦਮ ਕਰਨ ਦੇ। ਮੈਂ ਤੇ ਸਵਾਗਤ ਕਰੂੰਗਾ ਜੇ ਕਮੇਟੀ ਇਸ ਤਰ੍ਹਾਂ ਦੇ ਉੱਦਮ ਇਕੱਲੇ ਪ੍ਰੈਸ ਨੋਟ ਤੱਕ ਨਹੀਂ, ਜੇ ਧਰਾਤਲ ਤੇ ਕਰਦੀ ਹੈ ਔਰ ਕਾਮਯਾਬੀ ਨਾਲ ਕਰਦੀ ਹੈ ਤਾਂ ਮੇਰੇ ਖਿਆਲ ਦੇ ਨਾਲ ਇਹ ਨਤੀਜੇ ਵਧੀਆ ਆ ਸਕਦੇ ਆ। ਕਿਉਂਕਿ ਉੱਥੇ ਜਦੋਂ ਲੋਕ ਫਸੇ ਹੁੰਦੇ ਆ, ਲੋਕ ਲਾਚਾਰ ਹੁੰਦੇ ਆ, ਤਾਂ ਉਹ ਇਸ ਤਰ੍ਹਾਂ ਰੱਬ ਵੱਲ, ਪਰਮਾਤਮਾ ਵੱਲ, ਜਿਹੜੀ ਅਦ੍ਰਿਕ ਸ਼ਕਤੀ ਆ ਉਹਦੇ ਵੱਲ ਖਿੱਚੇ ਜਾਂਦੇ ਆ ਕਿ ਇਹ ਸ਼ਕਤੀ ਸਾਨੂੰ ਦੁੱਖਾਂ ਤੋਂ ਨਿਜਾਤ ਦੇਊਗੀ। ਤਾਂ ਉਹ ਜਿਹੜਾ ਸਮਾਂ ਔਰ ਜਿਹੜੀ ਉਹ ਆਸਥਾ ਹੈ, ਇਹਨਾਂ ਦੋਨਾਂ ਦੇ ਵਿੱਚੋਂ ਬੰਦੇ ਨੂੰ ਚੰਗੇ ਪਾਸੇ ਮੋੜਿਆ ਜਾ ਸਕਦਾ। ਔਰ ਨਾ ਸਿਰਫ ਚੰਗੇ ਪਾਸੇ ਮੋੜਿਆ ਜਾ ਸਕਦਾ, ਜੋ ਅੰਦਰ ਆ ਟੀਕਾ ਟਪੱਲਾ ਲੱਗਦਾ ਅੱਜ ਕੱਲ੍ਹ ਚਿੱਟੇ ਨੀਲੇ ਪੀਲੇ ਦਾ, ਇਹਦੇ ਤੋਂ ਵੀ ਬਚਾਇਆ ਜਾ ਸਕਦਾ ਹੈ। ਜੀ ਜੀ, ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਇੱਕ SHO ਤੇ ਹੌਲਦਾਰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਹੋਏ। ਦੇਖੋ, ਇਹ ਬਠਿੰਡੇ ਜ਼ਿਲ੍ਹੇ 'ਚੋਂ ਅੱਜ ਦੋ ਬਹੁਤ ਵੱਡੀਆਂ ਖਬਰਾਂ ਨਿਕਲੀਆਂ ਨੇ ਪੁਲਿਸਿੰਗ ਦੇ ਨਾਲ ਜੁੜੀਆਂ। ਪਹਿਲੀ ਖਬਰ ਤੇ ਇਹ ਆ ਕਿ ਪਹਿਲਾਂ ਇੱਥੇ ਇੱਕ SSP ਹੁੰਦਾ ਸੀਗਾ, ਹੁਣ ਤੇ ਬਦਲ ਗਿਆ। ਉਸ ਸਮੇਂ ਜਦੋਂ ਉਹ ਹੁੰਦਾ ਸੀਗਾ, ਥੋੜਾ ਸਮਾਂ ਪਹਿਲਾਂ ਦੀ ਗੱਲ ਹੈ, ਉਹਨੇ ਇੱਕ ਪਰਚਾ ਦਰਜ ਕੀਤਾ ਸੀਗਾ, ਔਰ ਉਸ ਪਰਚੇ ਦੀ ਜਿਹੜੀ ਵਿਕਟਮ ਸੀਗੀ ਉਹ ਹਾਈ ਕੋਰਟ 'ਚ ਚਲੇ ਗਈ। ਕਮਾਲ ਦੀ ਗੱਲ ਇਹ ਹੈ ਕਿ ਹਾਈ ਕੋਰਟ ਨੇ ਦੁਬਾਰਾ ਰੇਪ ਦਾ ਮਾਮਲਾ ਦਰਜ ਕਰਵਾਇਆ, ਜਦਕਿ ਉਹਨਾਂ ਨੇ, ਪੁਲਿਸ ਵਾਲਿਆਂ ਨੇ ਰਲ ਰਲਾ ਕੇ ਕੀਤਾ ਹੈ ਕਿ ਉਸ ਕੁੜੀ ਦਾ ਮਾਮਲਾ ਜਿਹੜਾ ਰੇਪ ਦਾ ਸੀਗਾ ਉਹ ਕਰ ਦਿੱਤਾ ਦਾਜ ਦੇ ਐਕਟ ਦਾ, ਜਦਕਿ ਉਹਦੀ ਮੈਰਿਜ ਹੀ ਨਹੀਂ ਸੀ ਹੋਈ ਅਜੇ ਤੱਕ ਕੁੜੀ ਦੀ। ਉਹ ਕਹਿੰਦੀ ਕਿ ਮੇਰੀ ਕਿਤੇ ਮੈਰਿਜ ਹੀ ਨਹੀਂ ਰਜਿਸਟਰਡ ਹੋਈ, ਕਿਤੇ ਮੇਰੀ ਸ਼ਾਦੀ ਨਹੀਂ ਹੋਈ ਅਜੇ ਤੱਕ, ਤੇ ਇਹਨਾਂ ਨੇ ਦਾਜ ਦੇ ਹਿੱਸਾ ਪਰਚਾ ਜਿਹੜਾ ਰੇਪ ਦਾ ਬਣਦਾ ਸੀਗਾ ਉਹ ਦਾਜ ਦੇ ਹਿੱਸਾ ਦਰਜ ਕਰ ਦਿੱਤਾ। ਔਰ ਹਾਈ ਕੋਰਟ ਨੇ ਬਹੁਤ ਫਟਕਾਰਾਂ ਪਈਆਂ ਇਹਨਾਂ ਨੂੰ, ਬਠਿੰਡਾ ਪੁਲਿਸ ਨੂੰ। ਉਹ ਦੂਸਰਾ ਮਸਲਾ ਜਿਹੜਾ ਅੱਜ ਨਿਕਲਿਆ, ਇਹ ਬਠਿੰਡੇ ਦਾ ਨਾਲ ਹੀ ਜਿਹੜਾ ਤਲਵੰਡੀ ਸਾਬੋ ਇਲਾਕਾ, ਉਸ ਇਲਾਕੇ ਦਾ ਜਿਹੜਾ SHO ਸੀਗਾ ਮਹਿੰਦਰਜੀਤ ਸਿੰਘ ਤੇ ਹੌਲਦਾਰ ਗੁਰਮੀਤ ਸਿੰਘ, ਇਹ 17,500 ਰੁਪਇਆ ਰਿਸ਼ਵਤ ਦਾ ਲੈਂਦੇ ਫੜੇ ਗਏ। ਵਿਜੀਲੈਂਸ ਨੇ, ਚੌਕਸੀ ਵਿਭਾਗ ਵਾਲਿਆਂ ਨੇ ਇਹਨਾਂ ਨੂੰ ਫੜ ਲਿਆ। ਸੋ ਮਾਜਰਾ ਕੀ ਸੀਗਾ? ਬੜਾ ਦਿਲਚਸਪ ਮਾਜਰਾ। ਤੁਸੀਂ ਦੇਖੋ ਕਿ ਪੰਜਾਬ ਪੁਲਿਸ
ਕਿਸ ਤਰ੍ਹਾਂ ਨਿਪਟਾਰੇ ਕਰਦੀ ਹੈ ਔਰ ਪੰਚਾਇਤੀ ਪੁਣਾ ਕਿਸ ਤਰ੍ਹਾਂ ਕਰਦੀ ਹੈ। ਕੋਈ ਸੱਜਣ ਸੀਗਾ, ਉਹਨੇ ਕੋਈ 1.5 ਲੱਖ ਰੁਪਈਆ ਜਿਹੜਾ ਗਾਂ ਕਿਸੇ ਨੂੰ ਉਧਾਰਾ ਦਿੱਤਾ ਸੀਗਾ, ਜਦੋਂ ਉਹ ਵੇਰ ਗਿਆ ਮੈਂ ਨਹੀਂ ਦੇਣਾ, ਤੇ ਫਿਰ ਜਿਹੜਾ ਬੰਦਾ ਦੇਣਦਾਰ ਸੀਗਾ ਜਿਹਨੇ ਦਿੱਤੇ ਸੀਗੇ ਪੈਸੇ, ਉਹ ਇਹਨਾਂ ਦੇ ਕੋਲ ਆ ਗਿਆ ਕਿ ਮਾਈ ਬਾਪ ਕੋਈ ਕਰੋ ਹੀਲਾ ਵਸੀਲਾ। ਤੇ ਇਹਨਾਂ ਆਖਿਆ ਕਿ ਕਰ ਦਿੰਦੇ ਹੀਲਾ ਵਸੀਲਾ, ਪਰ ਤੈਨੂੰ ਵੀ ਕੋਈ ਨਾ ਕੋਈ ਤੋੜਨਾ ਪਊਗਾ ਤੀਲਾ। ਉਹਨੇ ਆਖਿਆ ਕੋਈ ਗੱਲ ਨਹੀਂ, ਕਰ ਲਵਾਂਗੇ ਆਪਾਂ ਹਿਸਾਬ ਕਿਤਾਬ। ਤੇ ਦੱਸਦੇ ਕਿ ਪਹਿਲਾਂ ਕਹਿੰਦੇ ਕਿ ਤੇਲ ਪਾਣੀ ਪਾਏਗਾ ਗੱਡੀ ਚ ਤਾਂ ਹੀ ਤੁਰੂਗਾ, ਥੋੜੇ ਬਹੁਤੇ ਪੈਸੇ ਉਦੋਂ ਲੈ ਲਏ। ਫਿਰ ਬਾਅਦ ਦੇ ਵਿੱਚ ਜਦੋਂ ਰਾਜੀ ਬੰਦਾ ਕਰਾਇਆ, ਲੱਖ ਕੁ ਰੁਪਈਆ ਲਿਆ, ਲੱਖ ਚੋਂ 50,000 ਰੁਪਇਆ ਉਹਨੂੰ ਦਿੱਤਾ, ਬਾਕੀ 50,000 ਰੁਪਇਆ ਫੇਰ ਰੱਖ ਕੇ, ਫਿਰ 5,000 ਰੁਪਇਆ ਫੇਰ ਲੈ ਗਏ। ਤਾਂ ਉਹ ਅੱਕ ਕੇ ਬੰਦਾ ਕਹਿੰਦਾ ਕਿ ਮੇਰੇ ਪੱਲੇ ਕੀ ਗਿਆ, ਮੇਰੇ ਤਾਂ ਡੁੱਬਦੀ ਬੇੜੀ ਦੀਆਂ ਰੀੜਾਂ ਵੀ ਹੱਥ ਨਹੀਂ ਲੱਗੀਆਂ। ਤਾਂ ਉਸ ਬੰਦੇ ਨੇ ਫਿਰ ਚੌਕਸੀ ਵਿਭਾਗ ਨੂੰ ਕਿਹਾ, ਔਰ ਚੌਕਸੀ ਵਿਭਾਗ ਵਾਲਿਆਂ ਨੇ ਇਹਨਾਂ ਨੂੰ ਨਰੜ ਲਿਆ। ਦੋਏ ਜਿਹੜੇ ਸੀਗੇ ਹੌਲਦਾਰ ਔਰ ਥਾਣੇਦਾਰ, ਇਹ ਜੋ ਪੈ ਗਏ ਆ 17,500 ਰੁਪਇਆ ਰਿਸ਼ਵਤ ਦਾ ਇਹਨਾਂ ਕੋਲੋਂ ਬਰਾਮਦ ਕੀਤਾ ਗਿਆ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਪੁਲਿਸ ਕਿੱਦਾਂ ਦਾ ਕੰਮ ਕਰਦੀ ਪਈ ਹੈ। ਤੁਸੀਂ ਫਿਲਮਾਂ 'ਚ ਦੇਖਿਆ ਹੋਣਾ, ਜੇ ਫਿਲਮਾਂ 'ਚ ਨਹੀਂ ਦੇਖਿਆ ਹੋਏਗਾ ਤਾਂ ਬਹੁਤੇ ਲੋਕਾਂ ਨੇ ਪੰਜਾਬ ਦੇ ਵਿੱਚ ਜਾਂ ਹੋਰ ਦਿੱਲੀ ਵਰਗੇ ਸੂਬਿਆਂ 'ਚ, ਮੁੰਬਈ ਵਰਗੇ ਸ਼ਹਿਰਾਂ 'ਚ ਇਹ ਚੀਜ਼ ਜ਼ਰੂਰ ਦੇਖੀ ਹੋਊਗੀ। ਜਦੋਂ ਕੋਈ ਬੰਦਾ ਫਸ ਜਾਂਦਾ ਜਾਂ ਕਿਸੇ ਦੀ ਜ਼ਮੀਨ ਤੇ ਕੋਈ ਕਬਜ਼ਾ ਹੋ ਜਾਂਦਾ ਤਾਂ ਗੁੰਡਿਆਂ ਦੀ ਸ਼ਰਨ 'ਚ ਜਾਂਦਾ। ਜਿਹੜਾ ਟੌਪ ਦਾ ਦਾਦਾ ਹੁੰਦਾ ਨਾ ਉਸ ਇਲਾਕੇ ਦਾ, ਉਹ ਕਹਿੰਦਾ ਦਾਦਾ ਜੀ ਕਿ ਮੇਰਾ ਪੈਸਾ ਫਸ ਗਿਆ, ਇੰਨੇ ਤੁਹਾਡੇ ਇੰਨੇ ਮੇਰੇ, ਜੇ ਤੁਸੀਂ ਕਢਾ ਦਿਓ। ਤਾਂ ਜਾਂ ਇਹ ਜਾ ਕੇ ਕਿਹਾ ਜਾਂਦਾ ਕਿ ਸਾਡਾ ਪਲਾਟ ਨੱਪਿਆ ਗਿਆ ਤੇ ਤੁਸੀਂ ਏਦਾਂ ਕਰੋ, ਸਾਡਾ ਪਲਾਟ ਛਡਾ ਦਿਓ, ਜਿਹੜਾ ਵੇਚੋਗੇ ਅੱਧਾ ਕੁ ਸਾਨੂੰ ਦੇ ਦਿਓ, ਅੱਧਾ ਕੁ ਤੁਸੀਂ ਖਾਣ ਪੀਣ ਜੋਗਾ ਰੱਖ ਲਿਓ। ਜਾ ਕੇ ਗੁੰਡਿਆਂ ਨਾਲ ਇਸ ਤਰ੍ਹਾਂ ਲੋਕ ਸੌਦੇ ਕਰਦੇ ਆ। ਤਾਂ ਮੇਰੇ ਖਿਆਲ ਦੇ ਨਾਲ ਹੁਣ ਗੁੰਡਿਆਂ ਦੀ ਮੰਡੀ ਹੈ, ਜਿਹੜੀ ਗੁੰਡਿਆਂ ਦੀ ਮਾਰਕੀਟ ਹੈ, ਉਹ ਮੰਡੀ ਪੈ ਗਈ ਆ, ਕਿਉਂਕਿ ਇਹ ਕੰਮ ਹੁਣ ਪੁਲਿਸ ਵਾਲੇ ਕਰਨ ਲੱਗ ਪਏ ਆ। ਕਦੇ ਇਸ ਤਰ੍ਹਾਂ ਹੋਇਆ ਕਿ ਪੁਲਿਸ ਵਾਲੇ ਦੇਣਦਾਰੀਆਂ 'ਚ ਇਸ ਤਰ੍ਹਾਂ ਵੱਧ ਜਾਣ? ਇਹ ਕੰਮ ਪੁਲਿਸ ਦਾ ਨਹੀਂ ਹੈ, ਮੋਤਬਾਰਾਂ ਦਾ ਕੰਮ ਹੈ, ਪੰਚਾਇਤੀ ਕੰਮ ਹੈ ਜਾਂ ਅਦਾਲਤਾਂ ਦਾ ਕੰਮ ਹੈ। ਜੇ ਕੋਈ ਲਿਖਾ ਪੱਤਰੀ ਹੋਈ ਹੈ ਔਰ ਦੇਣਦਾਰੀ ਕੋਈ ਮੁੱਕਰਦਾ, ਅਦਾਲਤਾਂ ਤੈਅ ਕਰਨ ਕਿ ਕਿੰਨਾ ਜੁਰਮਾਨਾ ਅਦਾ ਕਰਨਾ, ਕਿੰਨਾ ਉਹਨੇ ਮੂਲ ਦੇਣਾ, ਕਿੰਨਾ ਵਿਆਜ ਦੇਣਾ। ਇਹ ਪੁਲਿਸ ਆਪਣੇ ਹੱਥਾਂ 'ਚ ਸਾਰੀਆਂ ਜ਼ਿੰਮੇਵਾਰੀਆਂ ਲਈ ਜਾ ਰਹੀ ਹੈ। ਸੋ ਇਹ ਬਹੁਤ ਗਲਤ ਗੱਲ ਆ। ਪਰ ਇਹਦੇ ਨਾਲ ਦੇਖੋ ਪੁਲਿਸ ਵਿਭਾਗ ਹੈ ਜਿਹੜਾ, ਉਹ ਜਾਗਦਾ ਨਹੀਂ ਹੈ। ਜਦੋਂ ਇਹਨਾਂ ਦੇ ਅੰਦਰ ਇਸ ਤਰ੍ਹਾਂ ਦੇ ਬੰਦੇ ਇਸ ਤਰ੍ਹਾਂ ਦੀਆਂ ਕਰਤੂਤਾਂ ਕਰਦੇ ਆ ਤਾਂ ਉਲਟਾ ਕੀ ਕਰਦੇ ਆ ਕਿ ਜਦੋਂ ਇਹ ਬੰਦੇ ਜੇਲ੍ਹ 'ਚੋਂ ਆ ਜਾਂਦੇ, ਇਹਨਾਂ ਨੂੰ ਫੇਰ ਗਾਏ ਵਗਾਏ ਇਹ ਨੌਕਰੀ ਤੇ ਚੜਾਉਣ ਦਾ ਯਤਨ ਕਰਦੇ ਆ ਕਿ ਸਾਡੇ ਆਪ ਦੇ ਮੁਲਾਜ਼ਮ ਹੈ, ਕੋਈ ਗੱਲ ਨਹੀਂ। ਤਾਂ ਜਦੋਂ ਇਹ ਸਾਰਾ ਕੁਛ ਕਰ ਕੇ ਫੇਰ ਬਹਾਲ ਹੋ ਜਾਂਦੇ ਆ ਤੇ ਜਿਹੜੇ ਆਸੇ ਪਾਸੇ ਵਾਲੇ ਹੁੰਦੇ ਕਹਿੰਦੇ ਆਪਾਂ ਵੀ ਚੌਂਠੇ ਚੱਕ ਦਿੰਦੇ, ਸਾਡਾ ਕੀ ਵਿਗੜਦਾ। ਸੋ ਜ਼ਰੂਰਤ ਆ ਪੁਲਿਸ ਨੂੰ ਆਪਣਾ ਤੌਰ ਤਰੀਕਾ ਬਦਲਣ ਦੀ। ਜਿਹੜੇ ਇਹੋ ਜਿਹੇ ਬੰਦੇ ਆ ਜਾਂ ਜਿਹੜੀਆਂ ਕਾਲੀਆਂ ਭੇਡਾਂ ਵਿਭਾਗ ਦੀਆਂ, ਸਖਤੀ ਨਾਲ ਨਿਪਟਿਆ ਜਾਵੇ। ਬਹੁਤ ਮਾੜੀ ਗੱਲ ਆ। ਬਹੁਤ ਲੰਮਾ ਸਮਾਂ ਪਹਿਲਾਂ ਇੱਕ ਜਸਟਿਸ ਨੇ ਟਿੱਪਣੀ ਕੀਤੀ ਸੀਗੀ ਕਿ ਇਹ ਤੇ ਵਰਦੀ 'ਚ ਗੁੰਡੇ ਆ। ਤਾਂ ਕੁਛ ਲੋਕ ਇਹੋ ਜਿਹੇ ਆ ਕਿ ਦਹਾਕਿਆਂ ਬਾਅਦ ਵੀ ਅੱਜ ਉਸ ਟਿੱਪਣੀ ਨੂੰ ਫਿਰ ਹੂ-ਬਹੂ ਪਰਿਭਾਸ਼ਿਤ ਕਰਨ 'ਚ ਲੱਗੇ ਹੋਏ ਆ। ਜੀ ਜੀ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ। ਕਹਿੰਦੇ ਆਖਿਰ ਰੋਮੀ ਨੂੰ ਪੁਲਿਸ ਨੇ ਜਾ ਲੱਭਿਆ। ਦੇਖੋ ਇਹ ਜਿਹੜਾ ਰੋਮੀ ਹੈ ਨਾ, ਇਹ ਉਹ ਬੰਦਾ ਜਿਹਨੇ ਨਾਭਾ ਫਰਾਰੀ ਕਰਵਾਈ ਸੀਗੀ। ਅਸਲ ਦੇ ਵਿੱਚ ਪਰਦੇ ਦੇ ਪਿੱਛੇ ਦਾ ਸਭ ਤੋਂ ਮਹੱਤਵਪੂਰਨ ਖਿਡਾਰੀ ਇਹੋ ਹੀ ਆ। ਇਹ ਹਾਂਗਕਾਂਗ ਦੇ ਵਿੱਚ ਸੀਗਾ। ਪੰਜਾਬ ਪੁਲਿਸ ਨੂੰ ਬਹੁਤ ਲੰਮਾ ਸਮਾਂ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ ਕਿ ਇਹ ਰੋਮੀ ਹਾਂਗਕਾਂਗ ਵਾਲਾ, ਇਹਨੇ ਸਾਰਾ ਕੁਛ ਇਹ ਕੀਤਾ ਵਾ। ਤਾਂ ਇਹ ਹੌਲੀ ਹੌਲੀ ਪੁੱਜਦੇ ਹੁਣ ਉੱਥੇ ਪੁੱਜ ਗਏ ਆ, ਕਿਉਂਕਿ ਇਹਦੇ ਖਿਲਾਫ ਇਹਨਾਂ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਸੀਗਾ ਪਹਿਲਾਂ ਹੀ। ਉਧਰ ਹਾਂਗਕਾਂਗ ਦੇ ਵਿੱਚ ਇਹਨਾਂ ਦਾ ਫੌ ਪਿਆ ਜਾਂ ਨਹੀਂ ਪਿਆ, ਇਹਦੇ ਬਾਰੇ ਹਾਲੇ ਤੱਕ ਪੁਸ਼ਟੀ ਨਹੀਂ ਹੋਈ। ਪਰ ਇੱਕ ਪੁਲਿਸ ਅਫਸਰ ਨੇ ਹੁਣੇ ਦੱਸਿਆ ਟੈਲੀਵਿਜ਼ਨ ਤੇ, ਉਹ ਕਹਿੰਦਾ ਕਿ ਇਹ ਹਾਂਗਕਾਂਗ ਦੇ ਵਿੱਚ ਇੱਕ ਰੋਬਰੀ ਕੇਸ ਦੇ ਵਿੱਚ ਫੜਿਆ ਗਿਆ, ਕਿਉਂਕਿ ਸਾਡਾ ਰੈੱਡ ਕਾਰਨਰ ਨੋਟਿਸ ਪਹਿਲਾਂ ਹੀ ਜਾਰੀ ਹੋਇਆ ਸੀਗਾ। ਸੋ ਸਾਨੂੰ ਉਮੀਦ ਆ ਕਿ ਹੁਣ ਇਹਦੀ ਹਿਰਾਸਤ ਸਾਨੂੰ ਮਿਲ ਜਾਏਗੀ। ਇਹਦਾ ਮਤਲਬ ਆ ਕਿ ਉੱਥੋਂ ਦੀ ਪੁਲਿਸ ਨੇ, ਲੋਕਲ ਪੁਲਿਸ ਨੇ ਕਿਸੇ ਹੋਰ ਮੁਕੱਦਮੇ ਦੇ ਵਿੱਚ ਇਹਨੂੰ ਅਰੈਸਟ ਕੀਤਾ। ਹੁਣ ਪੁਲਿਸ ਜਿਹੜੀ ਹੈ ਉਹ ਇੱਥੋਂ ਦੀ ਉਹਦੀ ਹਿਰਾਸਤ ਮੰਗੇਗੀ। ਉਹ ਇਹਦੀ ਹਵਾਲਗੀ ਕਰਦੇ ਜਾਂ ਨਹੀਂ ਕਰਦੇ ਉਹ ਸਮਾਂ ਦੱਸੂਗਾ, ਪਰ ਇਹ ਦੱਸਦੇ ਪਏ ਆ ਕਿ ਸਾਡੀ ਬਹੁਤ ਵੱਡੀ ਕਾਮਯਾਬੀ ਆ। ਸੋ ਇਹ ਇੱਕ ਬੰਦਾ ਜਿਹੜਾ ਰੋਮੀ, ਇਹ ਔਰ ਇੱਕ ਕਸ਼ਮੀਰਾ ਸਿੰਘ, ਇਹ ਦੋ ਹੀ ਬੰਦੇ ਆ ਜਿਹੜੇ ਇਸ ਐਪੀਸੋਡ ਦੇ ਵਿੱਚ ਹੁਣ ਤੱਕ ਪੁਲਿਸ ਹਿਰਾਸਤ ਤੋਂ ਬਾਹਰ ਆ। ਬਾਕੀ ਸਾਰੇ ਜਾਂ ਤੇ ਪੁਲਿਸ ਹਿਰਾਸਤ ਦੇ ਵਿੱਚ ਦੁਬਾਰਾ ਨੇ ਔਰ ਜਾਂ ਕੁਛ ਜਿਹੜੇ ਆ ਉਹ ਮਾਰੇ ਗਏ ਗੌਂਡਰ ਵਰਗੇ।
ਸੋ ਹੁਣ ਰੋਮੀ ਨੂੰ ਲਿਆਂਦਾ ਜਾਊਗਾ, ਹਾਂਗਕਾਂਗ 'ਚ ਕੋਸ਼ਿਸ਼ ਕੀਤੀ ਜਾਊਗੀ, ਅਗਲੀਆਂ ਕੜੀਆਂ ਫੇਰ ਜੋੜੀਆਂ ਜਾਣਗੀਆਂ। ਪਰ ਸਭ ਤੋਂ ਵੱਡਾ ਸਵਾਲ ਤੇ ਇਹ ਆ ਕਿ ਜਦੋਂ ਅੱਜ ਉਹ ਪੁਲਿਸ ਅਫਸਰ ਕਹਿ ਰਿਹਾ ਸੀਗਾ ਜੀ ਕਿ ਇਹ ਰੋਮੀ ਹੈ ਜਿਹੜਾ, ਇਹਨੂੰ ਪਟਿਆਲਾ ਪੁਲਿਸ ਨੇ ਫੜਿਆ ਸੀਗਾ, ਇਹਦੇ ਕੋਲੋਂ ਕੁਛ ਫਰਜ਼ੀ ਡੈਬਿਟ ਕਾਰਡ, ਕ੍ਰੈਡਿਟ ਕਾਰਡ ਬਰਾਮਦ ਹੋਏ, ਇਹ ਉਹ ਜੋ, ਫਿਰ ਇਹ ਨਾਭੇ ਜੇਲ੍ਹ ਦੇ ਵਿੱਚ ਗਿਆ, ਗੈਂਗਸਟਰਾਂ ਨਾਲ ਮਿਲਿਆ, ਉੱਥੇ ਸਾਰਾ ਕੁਛ ਇਹਨਾਂ ਨੇ ਗੰਢ ਤੁੱਪ ਕੀਤਾ, ਉਸ ਤੋਂ ਬਾਅਦ ਵਿਉਂਤ ਬਣਾਈ, ਵਿਉਂਤ ਨੂੰ ਸਿਰੇ ਚਾੜਿਆ। ਇਹ ਬਿਲਕੁਲ ਗੱਪਬਾਜੀ ਕਰ ਗਿਆ ਉਹ ਅਫਸਰ। ਅਸਲ ਦੇ ਵਿੱਚ ਅੱਧੀ ਪਚੱਧੀ ਗੱਲ ਦੱਸ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਹਕੀਕਤ ਇਹ ਸੀਗੀ ਕਿ ਇਸ ਰੋਮੀ ਨੂੰ ਪਟਿਆਲਾ ਪੁਲਿਸ ਨੇ ਨਾਭਾ ਫਰਾਰੀ ਕਾਂਡ ਤੋਂ ਕੁਛ ਮਹੀਨੇ ਪਹਿਲਾਂ ਗ੍ਰਿਫਤਾਰ ਕਰ ਲਿਆ ਸੀ ਔਰ ਆਪ ਇਹ ਖੁਲਾਸਾ ਕੀਤਾ ਸੀਗਾ ਕਿ ਇਹ ਬੰਦਾ ਹਾਂਗਕਾਂਗ ਤੋਂ ਚੱਲ ਕੇ ਆਇਆ ਆਪਣੇ ਸਾਥੀਆਂ ਨੂੰ ਛੁਡਾਉਣ ਲਈ। ਤਾਂ ਕਮਾਲ ਇਹ ਹੋਇਆ ਕਿ ਜਿਹੜੀ ਜੇਲ੍ਹ ਨੂੰ ਉਹਨੇ ਬ੍ਰੇਕ ਕਰਨਾ ਸੀ, ਉਸੇ ਜੇਲ੍ਹ ਦੇ ਵਿੱਚ ਹੀ ਉਹਨੂੰ ਫੇਰ ਘੱਲ ਦਿੱਤਾ ਗਿਆ। ਕੁਛ ਲੋਕਾਂ ਦਾ ਕਹਿਣਾ ਹੈ ਕਿ ਉਹ ਸਾਰਾ ਕੁਛ ਸੈਟਿੰਗ ਦੇ ਨਾਲ ਚੱਲਦਾ ਪਿਆ ਸੀਗਾ ਔਰ ਉਹ ਬੰਦਾ ਫੇਰ ਨਾਭੇ ਦੇ ਵਿੱਚ ਗਿਆ ਔਰ ਨਾਭੇ ਦੇ ਵਿੱਚੋਂ ਜ਼ਮਾਨਤ ਕਰਾ ਕੇ ਬਾਹਰ ਆ ਕੇ ਕਮਾਲ ਇਹ ਕਰ ਗਿਆ, ਦੁਬਾਰਾ ਫਿਰ ਹਾਂਗਕਾਂਗ ਤੇ ਚਲੇ ਗਿਆ। ਮਤਲਬ ਕਿ ਦੇਖੋ ਹੁਣ ਆਪ ਹੀ ਪੁਲਿਸ ਖੁਲਾਸਾ ਕਰਦੀ ਪਈ ਆ ਕਿ ਹਾਂਗਕਾਂਗ ਚੋਂ ਆਇਆ ਵਾ ਔਰ ਇਹਦਾ ਮੰਤਵ ਇਹ ਆ ਕਿ ਇਹਨੇ ਕੁਛ ਬੰਦੀਆਂ ਨੂੰ ਜੇਲ੍ਹ ਦੇ ਵਿੱਚੋਂ ਛੁਡਾਉਣਾ ਔਰ ਬਾਅਦ ਦੇ ਵਿੱਚ ਕੀ ਹੋਇਆ ਕਿ ਆਰਾਮ ਦੇ ਨਾਲ ਉਹਨੂੰ ਪਾਸਪੋਰਟ ਦੇ ਦਿੱਤਾ ਗਿਆ। ਹੁਣ ਸਭ ਤੋਂ ਵੱਡਾ ਸਵਾਲ ਜਿਹੜਾ ਮੈਂ ਕਰਦਾ ਪਿਆ ਉਸ ਅਫਸਰ ਨੂੰ, ਜਿਹੜਾ ਬੜਾ ਤਿੜ ਕੇ ਸਾਰੀਆਂ ਗੱਲਾਂ ਦੱਸਦਾ ਪਿਆ ਸੀਗਾ ਕਿ ਠੀਕ ਹੈ ਤੁਸੀਂ ਰੋਮੀ ਦਾ ਤੇ ਪਤਾ ਲਾ ਲਿਆ ਕਿ ਉਹ ਹਾਂਗਕਾਂਗ ਦੇ ਵਿੱਚ ਆ, ਉੱਥੇ ਕਿਸੇ ਰੌਬਰੀ ਦੇ ਮੁਕੱਦਮੇ 'ਚ ਅੜ ਗਿਆ, ਕੀ ਤੁਸੀਂ ਹੁਣ ਅਣਪਛਾਤੀ ਪੁਲਿਸ ਦੇ ਵਿੱਚੋਂ ਉਹ ਬੰਦੇ ਪਛਾਣ ਪਾਓਗੇ ਜਿਨ੍ਹਾਂ ਨੇ ਸੈਟਿੰਗ ਕਰਕੇ ਉਹਨੂੰ ਨਾਭੇ ਛੱਡਿਆ ਔਰ ਉਸ ਤੋਂ ਬਾਅਦ ਜਿਹਨੂੰ ਉਹਨਾਂ ਨੇ ਫੜਿਆ ਸੀ ਉਸੇ ਨੂੰ ਪਾਸਪੋਰਟ ਦੇ ਦਿੱਤਾ ਕਿ ਜਾਂ ਬੱਚਾ ਤੂੰ ਉੱਡ ਜਾ? ਕੀ ਉਹਨਾਂ ਬੰਦਿਆਂ ਨੂੰ ਲੱਭ ਕੇ ਨਾਲ ਹੱਥ ਕੜੀ ਲਾਓਗੇ ਤੁਸੀਂ ਉਹਨਾਂ ਨੂੰ? ਸੋ ਸਭ ਤੋਂ ਵੱਡਾ ਸਵਾਲ ਇਹ ਆ ਕਿ ਜਿਹੜੇ ਬੰਦਿਆਂ ਨੇ ਰੋਮੀ ਨੂੰ ਭਜਾਇਆ ਔਰ ਬਾਅਦ ਦੇ ਵਿੱਚ ਉਸੇ ਭੱਜੇ ਹੋਏ ਰੋਮੀ ਨੇ ਬਹੁਤ ਸਾਰੇ ਬੰਦਿਆਂ ਨੂੰ ਭਜਾਇਆ, ਕਿ ਉਹ ਬੰਦੇ ਹੁਣ ਕਾਨੂੰਨ ਦੇ ਅੱਗੇ ਲੱਗ ਕੇ ਭੱਜਣਗੇ? ਇਹ ਸਭ ਤੋਂ ਵੱਡਾ ਸਵਾਲ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਲੁਧਿਆਣੇ ਦੇ ਵਿੱਚ ਧੱਕਾ ਮੁੱਕੀ ਦਾ ਦੌਰ ਜਾਰੀ। ਦੇਖੋ ਵਾਕਿਆ ਲੁਧਿਆਣੇ ਦਾ ਤਾਂ ਮੰਜ਼ਰ ਇਹੋ ਜਿਹਾ ਬਣਿਆ ਪਿਆ ਤੇ ਜਿੱਦਾਂ ਮਹਾਂਭਾਰਤ ਚੱਲ ਰਹੀ ਹੈ, ਪਤਾ ਹੀ ਨਹੀਂ ਲੱਗਦਾ ਪਿਆ ਕੌਣ ਕਿਹਨੂੰ ਕੁੱਟੀ ਜਾਂਦਾ। ਤੁਸੀਂ ਹੈਰਾਨ ਹੋਗੇ 10 ਥਾਵਾਂ ਤੇ ਅੱਜ ਲੜਾਈ ਹੋਈ ਹੈ ਉੱਥੇ, 10 ਥਾਵਾਂ ਤੇ। ਵੈਸੇ ਵੀ ਮੇਰੇ ਖਿਆਲ ਦੇ ਨਾਲ ਟਰਾਂਸਪੋਰਟ ਦਾ ਨੰਬਰ ਜਿਹੜਾ ਲੋਟ ਹੁੰਦਾ ਉੱਥੇ PB10 ਹੀ ਹੁੰਦਾ, ਲੁਧਿਆਣੇ ਦਾ PB10, ਤਾਂ 10 ਥਾਵਾਂ ਤੇ ਉੱਥੇ ਲੜਾਈ ਹੋਈ ਹੈ। ਕਿਤੇ ਅਕਾਲੀ ਕੁੱਟੇ ਗਏ ਆ, ਕਿਤੇ ਕਾਂਗਰਸੀ ਕੁੱਟ ਗਏ ਆ, ਕਿਤੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਆ ਉਹ ਆਪਣਾ ਦਫ਼ਤਰ ਹੀ ਖਵਾ ਬੈਠੇ ਆ, ਉਹਨਾਂ ਦਾ ਦਫ਼ਤਰ ਹੀ ਖੋ ਕੇ ਲੈ ਗਏ ਆ ਉਹ। ਦੱਸੋ ਫਿਰ ਇਹ ਕਹਿੰਦੇ ਆ ਕਿ ਜਿਹੜੇ ਜੀ ਆਮ ਆਦਮੀ ਪਾਰਟੀ ਵਾਲੇ ਕਰਦੇ ਉਹ ਕਰਦੇ ਆ, ਉਹਨਾਂ ਦੇ ਇੱਕ ਉਮੀਦਵਾਰ ਦੇ ਦਫ਼ਤਰ ਤੇ ਹੀ ਜਾ ਕੇ ਇਹਨਾਂ ਨੇ ਝੰਡਾ ਚੜਾ ਦਿੱਤਾ ਜੀ। ਕਾਫੀ ਝੜਪਾਂ ਹੋਈਆਂ ਨੇ। ਇੱਕ ਤੇ ਸੈਕਟਰ 32 ਦੇ ਵਿੱਚ ਕੋਈ ਸੱਜਣ ਆਜ਼ਾਦ ਉਮੀਦਵਾਰ ਖਲੋਤਾ ਸੀਗਾ, ਉਹਦੇ ਜਾ ਕੇ ਹੋਰਡਿੰਗ ਪਾੜ ਦਿੱਤੇ, ਜਿਹਦੇ ਘਰ ਦੇ ਮੋਹਰੇ ਲੱਗੇ ਸੀ। ਜਦੋਂ ਉਹਨੇ ਵਿਰੋਧ ਕੀਤਾ ਉਹਨੂੰ ਚੱਕ ਕੇ ਬੱਕਰਿਆਂ ਨੂੰ ਢਾਹ ਲਿਆ। ਜੇ ਉਹਦਾ ਮੁੰਡਾ ਆਇਆ ਤਾਂ ਉਹਨੂੰ ਵੀ ਢਾਹ ਲਿਆ, ਦੋਵਾਂ ਦੀਆਂ ਪੱਗਾਂ ਪੁੱਗਾਂ ਲਾ ਦਿੱਤੀਆਂ। ਉਹ ਵਿਚਾਰੇ ਹੁਣ ਰਾਤ ਹੋ ਗਈ ਅਜੇ ਵੀ ਸ਼ਾਇਦ ਧਰਨੇ ਤੇ ਬੈਠੇ ਹੋਣ। ਉਧਰ ਅਕਾਲੀਆਂ ਦਾ ਇੱਕ ਉਮੀਦਵਾਰ ਹੈ ਜਿਹੜਾ, ਉਹ ਇਹਨਾਂ ਨੇ ਤਲਬ ਘੱਟਿਆ, ਉਹ ਵੀ ਧਰਨੇ ਤੇ ਬੈਠੇ ਆ। ਇੱਧਰ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਤੁਹਾਨੂੰ ਹਾਲਾਤ ਦੱਸ ਦਿੱਤੇ ਆ। ਪਰ ਇਹਨਾਂ ਸਾਰਿਆਂ ਵਗਦਿਆਂ ਵਹਿੰਦੀਆਂ ਚ ਭਾਰਤੀ ਜਨਤਾ ਪਾਰਟੀ ਵਾਲੇ ਤਗੜੇ ਰਹੇ ਆ। ਉਹ ਕੱਲ ਇੱਟ ਵੱਟਾ ਇਹਨਾਂ ਨੂੰ ਕਰ ਗਏ ਆ ਤੇ ਕਰਕੇ ਆਪ ਚੁੱਪ ਕਰਕੇ ਸ਼ਾਂਤ ਹੋ ਕੇ ਬਹਿ ਗਏ ਆ। ਸੋ ਇੱਥੇ ਬਹੁਤ ਕੁਛ ਚੱਲੀ ਜਾਂਦਾ। ਮਹੇਸ਼ਿੰਦਰ ਸਿੰਘ ਇਹਨਾਂ ਦਾ ਬਹੁਤ ਸੀਨੀਅਰ ਆਗੂ ਆ ਅਕਾਲੀਆਂ ਦਾ, ਉਹਨੇ ਅੱਜ ਬਹੁਤ ਵੱਡਾ ਇੱਕ ਖੁਲਾਸਾ ਕੀਤਾ। ਉਹ ਕਹਿੰਦਾ ਕਿ ਜਿਹੜਾ ਇੱਥੋਂ ਦਾ ਵਿਧਾਇਕ ਹੈ ਭਾਰਤ ਭੂਸ਼ਣ ਆਸ਼ੂ, ਉਹ ਮੈਨੂੰ ਧਮਕੀਆਂ ਦਿੰਦਾ, ਕਹਿੰਦਾ ਕਿ ਜੇ ਅਸੀਂ ਚਾਹੀਏ ਤੇ ਤੇਰਾ ਘਰੋਂ ਬਾਹਰ ਨਿਕਲਣਾ ਵੀ ਦੋਬਰ ਕਰ ਸਕਦੇ ਹਾਂ। ਉਹ ਕਹਿੰਦਾ ਮੈਂ ਹੁਣ ਇਸ ਮਾਮਲੇ 'ਚ ਗਾਂਹ ਤੱਕ ਜਾਊਂਗਾ, ਗਾਂਹ ਪਤਾ ਨਹੀਂ ਹੁਣ ਕਿਹਦੇ ਕੋਲ ਜਾਣਾ। ਉਹ ਕਹਿੰਦਾ ਮੈਂ ਰਾਜਪਾਲ ਕੋਲ ਤੇ ਘੱਟੋ ਘੱਟ ਜਾਊਂਗਾ, ਉੱਥੋਂ ਤੱਕ ਤੇ ਪਹੁੰਚੂਗਾ। ਪਰ ਹਾਲਾਤ ਪੈਰੋਂ ਪੈਰ ਵਿਗੜਦੇ ਪਏ ਆ। ਅਕਾਲੀ ਵੀ ਉੱਥੇ ਧਰਨੇ ਤੇ ਬੈਠੇ ਆ, ਹੋਰ ਆਜ਼ਾਦ ਉਮੀਦਵਾਰ ਆ ਜਿਹੜੇ ਇੱਕ ਦੋ, ਉਹ ਵੀ ਧਰਨੇ ਤੇ ਬੈਠੇ ਆ। ਦੇਰ ਸ਼ਾਮ ਤੱਕ ਇਹ ਧਰਨੇ 2-3 ਥਾਵਾਂ ਤੇ ਜਾਰੀ ਸਨ। ਔਰ ਜਿਹੜੇ ਇਹਨਾਂ ਦੇ ਸ਼ਰਨਜੀਤ ਸਿੰਘ ਢਿੱਲੋਂ ਆ ਸਾਬਕਾ ਮੰਤਰੀ ਜਿਹੜੇ, ਉਹਦੇ ਕਹਿੰਦੇ ਕਿ ਅਸੀਂ ਤੇ ਉੱਠਣਾ ਹੀ ਨਹੀਂ ਉਦੋਂ ਤੱਕ ਜਦੋਂ ਤੱਕ ਬੰਦੇ ਫੜੇ ਨਹੀਂ ਜਾਂਦੇ, ਤੇ ਜੇ ਸਾਨੂੰ ਇਨਸਾਫ ਨਾ ਮਿਲਿਆ ਸਵੇਰੇ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਵੀ ਇੱਥੇ ਸੱਦ ਲੈਣਾ। ਸੋ ਸੁਖਬੀਰ ਸਿੰਘ ਬਾਦਲ ਦਾ ਵੀ ਸ਼ਾਇਦ ਹੋ ਸਕਦਾ ਪ੍ਰੋਗਰਾਮ ਕੱਲ ਨੂੰ ਬਣ ਜਾਵੇ, ਕਿਉਂਕਿ ਧਰਨੇ ਧੁਰਨੇ ਲਾਉਣ ਨੂੰ ਅੱਜ ਕੱਲ੍ਹ ਉਹ ਵੀ ਵਿਹਲਾ ਹੀ ਤੁਰਿਆ ਫਿਰਦਾ। ਕਹਿੰਦਾ ਨਾ
ਕਿ ਅਸੀਂ 25 ਸਾਲ ਰਾਜ ਕਰਨਾ ਹੀ, ਵਿੱਚ ਥੋੜਾ ਜਿਹਾ ਅਸੀਂ ਰੈਸਟ ਲੈ ਰਹੇ ਹਾਂ। ਉਹ ਰੈਸਟ ਲੈ ਰਿਹਾ ਅੱਜ ਕੱਲ੍ਹ, ਹੋ ਸਕਦਾ ਕੱਲ ਨੂੰ ਉਹ ਵੀ ਲੁਧਿਆਣੇ ਪਹੁੰਚ ਜਾਵੇ, ਕਿਉਂਕਿ ਉਹਦੇ ਮਨ 'ਚ ਵੀ ਆ ਸਕਦਾ, ਜਿਵੇਂ ਕਿਸੇ ਨੇ ਕਿਹਾ ਸੀਗਾ ਨਾ ਕਿ ਸੁਣਾ ਹੈ ਅੱਜ ਸਮੰਦਰ ਕੋ ਬੜਾ ਗੁਮਾਨ ਆਇਆ, ਉਧਰ ਹੀ ਲੈ ਚਲੋ ਕਸ਼ਤੀ ਜਹਾਂ ਤੂਫਾਨ ਆਇਆ। ਭਲਾ ਉਹ ਵੀ ਆਖੇ ਕਿ ਉਧਰ ਹੀ ਲੈ ਚੱਲਦੇ ਹਾਂ ਕਿਸ਼ਤੀ ਜਿੱਧਰ ਤੂਫਾਨ ਆਇਆ। ਸੋ ਉੱਥੇ ਤੂਫਾਨ ਆਇਆ ਪਿਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਔਰ ਵੇਖ ਲਓ, ਇਹ ਇੱਕ ਕਮਾਲ ਦਾ ਸਿਸਟਮ ਹੈ ਸਾਡੇ ਇੱਥੇ ਕਿ ਇੱਕ ਸ਼ਹਿਰ ਦੀ ਚੋਣ ਜਿਹੜੀ ਉਹ ਸਾਫ਼ ਸੁਥਰੇ ਢੰਗ ਨਾਲ ਨਹੀਂ ਹੋ ਰਹੀ। ਡਾਂਸ ਸੋਟਾ ਉੱਥੇ ਕਿੰਨਾ ਖੜਕ ਰਿਹਾ, ਲੋਕ ਇਨਸਾਫ ਪਾਰਟੀ ਵਾਲੇ ਲੜ ਪਏ, ਕਾਂਗਰਸੀ ਝੜਪ ਪਏ, ਭਾਰਤੀ ਜਨਤਾ ਪਾਰਟੀ ਕਾਂਗਰਸ ਝੜਪ ਪਈ, ਅਕਾਲੀ ਕਾਂਗਰਸ, ਪਤਾ ਹੀ ਨਹੀਂ ਕੌਣ ਕੌਣ ਲੜ ਰਿਹਾ ਉੱਥੇ, ਕੌਣ ਕੌਣ ਕੁੱਟਿਆ ਜਾ ਰਿਹਾ, ਕੌਣ ਕੌਣ ਉੱਥੇ ਤੋੜਿਆ ਜਾ ਰਿਹਾ, ਸਮਝ ਤੋਂ ਬਾਹਰ ਹੋਈ ਪਈ ਆ ਗੱਲ। ਸੋ ਇੱਕ ਸ਼ਹਿਰ ਦੀ ਚੋਣ ਜਿਹੜੀ ਉਹ ਸਾਡਾ ਇੱਥੋਂ ਦਾ ਪ੍ਰਬੰਧ ਨਹੀਂ ਕਰਵਾ ਪਾ ਰਿਹਾ। ਖੈਰ ਹੁਣ ਕੱਲ ਨੂੰ ਚੋਣ ਆ, ਦੇਖੋ ਉੱਥੇ ਕੀ ਬਣਦਾ, ਪਰ ਮਾਹੌਲ ਜਿਹੜਾ ਉੱਥੇ ਬਹੁਤ ਜ਼ਿਆਦਾ ਕਸ਼ੀਦਗੀ ਵਾਲਾ ਹੋਇਆ ਪਿਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਕੈਪਟਨ ਨੇ ਪੰਜਾਬ ਨੂੰ ਵਿਸ਼ੇਸ਼ ਦਰਜ ਦੇਣ ਦੀ ਮੰਗ ਕੀਤੀ ਆ। ਦੇਖੋ ਇਹਨਾਂ ਨੇ ਇੱਕ ਵਿਸ਼ੇਸ਼ ਦਰਜਾ ਮੰਗਿਆ ਪੰਜਾਬ ਵਾਸਤੇ ਕਿ ਇਹਨੂੰ ਵਿਸ਼ੇਸ਼ ਦਰਜਾ ਦੇ ਦਿੱਤਾ ਜਾਵੇ। ਤੁਹਾਨੂੰ ਪਤਾ ਹੀ ਆ ਕਿ ਇੱਥੇ ਹਾਲਾਤ ਇਹਨਾਂ ਦੇ ਜਿਹੜੇ ਆ ਉਹ ਕਾਫੀ ਖਰਾਬ ਹੋ ਗਏ ਆ, ਖਾਸ ਤੌਰ ਤੇ ਫਾਈਨੈਂਸ਼ੀਅਲੀ ਹਾਲਾਤ ਤੇ ਬਹੁਤ ਜ਼ਿਆਦਾ ਇਹਨਾਂ ਦੇ ਖਰਾਬ ਆ। ਅੱਜ ਇਹਨਾਂ ਦਾ ਇੱਕ ਮੰਤਰੀ ਚੰਨੀ ਸਾਹਿਬ, ਤੁਹਾਨੂੰ ਪਤਾ ਗੱਲ ਉਹ ਥੋਕ ਵਜਾ ਕੇ ਕਰਦਾ, ਉਹ ਆਇਆ ਇੱਕ ਟੈਲੀਵਿਜ਼ਨ ਚੈਨਲ ਤੇ, ਉਹਦੀ ਇੰਟਰਵਿਊ ਸੀਗੀ ਕਾਫੀ, ਉਹਨੇ 45-50 ਮਿੰਟ ਦੀ ਇੰਟਰਵਿਊ ਦਿੱਤੀ ਆ। ਉਹ ਕਹਿੰਦਾ ਦੇਖੋ ਜੀ ਕਾਂਗਰਸ ਹੁਣ ਮੁੜ ਕੇ ਭਾਵੇਂ ਬਣੇ ਜਾਂ ਨਾ ਬਣੇ, ਪਰ ਅਸੀਂ ਪੰਜਾਬ ਨੂੰ ਬਚਾਵਾਂਗੇ, ਕਹਿੰਦਾ ਕਿ ਸਖਤ ਫੈਸਲੇ ਲੈ ਕੇ। ਉਹਨੇ ਸੰਕੇਤ ਦੇ ਦਿੱਤਾ ਕਿ ਅਸੀਂ ਸਖਤ ਫੈਸਲੇ ਜ਼ਰੂਰ ਲਵਾਂਗੇ, ਆਈਏ ਜਾਂ ਨਾ ਆਈਏ। ਖੈਰ ਚਲੋ ਫੈਸਲੇ ਏਦਾਂ ਦੇ ਲੈਣ ਜਿਹਦੇ ਨਾਲ ਪੰਜਾਬ ਵਿੱਚ ਕੋਈ ਗੱਲ ਨਹੀਂ, ਜੇ ਨੋਟਬੰਦੀ ਵਰਗਾ ਸਖਤ ਫੈਸਲਾ ਇਹ ਦੇਸ਼ ਆਪਣੇ ਪਿੰਡੇ ਤੇ ਚੱਲ ਸਕਦਾ, ਤੇ ਕਾਂਗਰਸ ਵਾਲਿਆਂ ਦਾ ਵੀ ਕੋਈ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਜੇ ਪੰਜਾਬ ਨੂੰ ਝੱਲਣਾ ਪੈ ਜਾਵੇ ਤੇ ਝੱਲ ਲੂਗਾ, ਪਰ ਨਤੀਜਾ ਨੋਟਬੰਦੀ ਵਾਲਾ ਨਾ ਨਿਕਲੇ, ਡਰ ਇਸੇ ਗੱਲ ਤੋਂ ਲੱਗਦਾ ਵਾ। ਹੁਣ ਇੱਧਰ ਜਿਹੜੀਆਂ ਕਵਾਇਦਾਂ ਨੇ ਉਹ ਕੈਪਟਨ ਅਮਰਿੰਦਰ ਸਿੰਘ ਦੀਆਂ ਇਹੋ ਹੀ ਆ ਕਿ ਕਿਸੇ ਤਰੀਕੇ ਨਾਲ ਵਿਸ਼ੇਸ਼ ਦਰਜਾ ਜਿਹੜਾ ਪੰਜਾਬ ਨੂੰ ਦਵਾਇਆ ਜਾਵੇ, ਕਿਉਂਕਿ ਕੱਲ ਨੀਤੀ ਆਯੋਗ ਦਾ ਜਿਹੜਾ ਇੱਥੋਂ ਦਾ ਉਪ ਪ੍ਰਧਾਨ ਹੈ ਸਾਡੇ ਇੱਥੋਂ ਦਾ, ਉਪ ਚੇਅਰਮੈਨ ਹੈ ਜਿਹੜਾ ਪੰਜਾਬ ਦਾ, ਉਹਦੇ ਨਾਲ ਇਹਨਾਂ ਦੀ ਮੁਲਾਕਾਤ ਹੋਈ ਸੀ ਜਿਨ੍ਹਾਂ ਨੇ ਵਿਸ਼ੇਸ਼ ਦਰਜੇ ਦੀ ਮੰਗ ਕੀਤੀ ਹੈ। ਔਰ ਦੂਸਰੀ ਮੰਗ ਵੱਡੀ ਇਹਨਾਂ ਦੀ ਇਹ ਆ ਕਿ ਜਿਹੜੀ ਪਹਿਲਾਂ ਪ੍ਰਣਾਲੀ ਚੱਲਦੀ ਸੀ 90-10 ਵਾਲੀ, ਮਤਲਬ ਕਿ 90 ਪੈਸੇ ਕੇਂਦਰ ਦੇ ਔਰ 10 ਪੈਸੇ ਜਿਹੜੇ ਆ ਸਟੇਟ ਦੇ, ਉਹੀ ਫਾਰਮੂਲਾ ਜਿਹੜਾ ਦੁਬਾਰਾ ਅਪਣਾਇਆ ਜਾਵੇ, ਕਿਉਂਕਿ ਹੁਣ ਇਹਨਾਂ ਨੇ ਜਿਹੜੀ ਇਹ ਪੱਤੀ ਆ ਉਹ 60-40 ਕਰ ਦਿੱਤੀ ਆ, ਜਿਹੜੀ ਕਿ ਪੰਜਾਬ ਲਈ ਚੱਲਣੀ ਬਹੁਤ ਔਖੀ ਆ। ਪੰਜਾਬ ਦੇ ਵਿੱਚ ਸਾਰੀਆਂ ਹੀ ਜਿਹੜੀਆਂ ਸੋਸ਼ਲ ਸਕੀਮਾਂ ਨੇ ਉਹ ਤੁਹਾਨੂੰ ਪਤਾ ICU ਦੇ ਵਿੱਚ ਪਈਆਂ। ਸੋ ਇਹੀ ਕਾਰਨ ਆ ਪੰਜਾਬ ਆਪਣੀ ਪੱਤੀ ਵੀ ਨਹੀਂ ਪਾ ਰਿਹਾ, ਪੰਜਾਬ ਇੰਨਾ ਜ਼ਿਆਦਾ ਖਜ਼ਾਨਾ ਖਸਤਾ ਕਰੀ ਬੈਠਾ। ਸੋ ਇਹਨਾਂ ਨੇ ਮੰਗ ਕੀਤੀ ਆ, ਪਰ ਗੱਲ ਉਹਨਾਂ ਨੇ ਗੌਲਣੀ ਨਹੀਂ ਹੈ, ਕਿਉਂਕਿ ਦੇਖੋ ਪੰਜਾਬ ਦਾ ਹੱਕ ਤੇ ਬਣਦਾ ਹੈ, ਮੰਗ ਉਹਦੀ ਰੱਖਣੀ ਵਾਜਬ ਆ, ਕਿਉਂਕਿ ਪੰਜਾਬ ਨੇ ਇਹਨਾਂ ਦੇ ਹਰੀ ਕ੍ਰਾਂਤੀ ਵਾਲੇ ਨਾਅਰੇ ਦੇ ਵਿੱਚ ਉਲਝ ਕੇ ਆਪਣਾ ਬੇੜਾ ਗਰਕ ਕਰਵਾਇਆ। ਔਰ ਅੱਜ ਜਦੋਂ ਇਹ ਕਹਿੰਦੇ ਆ ਕਿ ਦੇਖੋ ਜੀ ਅਸੀਂ ਇਸ ਦੇਸ਼ ਦਾ ਢਿੱਡ ਭਰਦੇ ਹਾਂ, ਅਸੀਂ ਇਸ ਦੇਸ਼ ਦਾ ਅੰਨ ਭੰਡਾਰ ਭਰਦੇ ਹਾਂ, ਉਹ ਕਹਿੰਦੇ ਆ ਕਿ ਕੋਈ ਗੱਲ ਨਹੀਂ, ਕੱਲ ਨੀਤੀ ਆਯੋਗ ਵਾਲੇ ਸਪਸ਼ਟ ਕਹਿ ਕੇ ਗਏ ਆ, ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਨਾ ਭਰੋ, ਸਾਨੂੰ ਲੋੜ ਹੋਏਗੀ ਅਸੀਂ ਤੁਹਾਡੇ ਕੋਲੋਂ ਮੰਗ ਕੇ ਭਿਜਵਾ ਲਾਂਗੇ ਫਸਲ, ਨਹੀਂ ਤੇ ਭਾਈ ਤੁਸੀਂ ਆਪਦੀ ਬੀਜੋ, ਆਪਦੀ ਜਿੰਨੀ ਮਰਜ਼ੀ ਪ੍ਰੋਡਕਸ਼ਨ ਕਰੋ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਸੋ ਉਹਨਾਂ ਨੇ ਸਪਸ਼ਟ ਕਹਿਤਾ ਕਿ ਹੁਣ ਪੰਜਾਬ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਹੁਣ ਦੂਸਰੀਆਂ ਸਟੇਟਾਂ ਜਿਹੜੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ ਪਈਆਂ, ਹਰਿਆਣਾ, UP, ਬਿਹਾਰ, ਗੁਜਰਾਤ, ਇਹ ਸਟੇਟਾਂ ਹੁਣ ਉਹਨਾਂ ਦੀ ਬਾਂਹ ਫੜਨ ਲੱਗ ਪਈਆਂ। ਤਾਂ ਉਹਨਾਂ ਨੇ ਤੋੜ ਕੇ ਇੱਕ ਤਰ੍ਹਾਂ ਨਾਲ ਕਹੀਏ ਜਵਾਬ ਦੇ ਦਿੱਤਾ ਪੰਜਾਬ ਨੂੰ ਕਿ ਤੁਹਾਨੂੰ ਕੋਈ ਦਰਜਾ ਦੁਰਜਾ ਨਹੀਂ ਮਿਲੇਗਾ, ਤੁਸੀਂ ਆਪਣਾ ਜਿਵੇਂ ਕੰਮ ਚਲਾਈ ਚੱਲੋ। ਉਹ ਵਿਚਾਰਾ ਜਿਹੜਾ ਹੈਗਾ ਮਨਪ੍ਰੀਤ ਬਾਦਲ, ਉਹ ਤੁਹਾਨੂੰ ਪਤਾ ਉਹਦੀ ਸ਼ਾਇਰੀ ਨਿਕਲ ਜਾਂਦੀ ਧੱਕੇ ਨਾਲ, ਜਿੰਨਾ ਮਰਜ਼ੀ ਜ਼ੋਰ ਲਾ ਕੇ ਘੁੱਟੇ, ਤੇ ਉਹ ਕੱਲ ਉੱਥੇ ਸ਼ੇਰ ਸੁੱਟ ਬੈਠਾ ਜਦੋਂ ਸਾਰੀ ਮੀਟਿੰਗ ਚੱਲਦੀ ਪਈ ਸੀ, ਸੀਰੀਅਸਲੀ ਮੁੱਦੇ ਵਿਚਾਰੇ ਜਾ ਰਹੇ ਸੀ, तो कहता जी हुस्न तदबीर से बदल जाती हैं, कौन के रिश्ते बदलती नहीं तकदीर अरमानों में से। ਤੇ ਉਹ ਜਿਹੜਾ ਨੀਤੀ ਆਯੋਗ ਵਾਲਾ ਸੀ ਕਹਿੰਦਾ ਦੇਖੋ ਸਰਦਾਰ ਸਾਹਿਬ ਆਪਣੇ ਅਰਮਾਨਾਂ ਤੇ ਕਾਬੂ ਰੱਖੋ ਤੇ ਆਪਣਾ ਕੰਮ ਆਪ ਚਲਾਓ ਤੁਸੀਂ। ਮਤਲਬ ਕਿ ਅਸੀਂ ਇਹ ਤਕਦੀਰਾਂ ਦੇ ਚੱਕਰ 'ਚ ਨਹੀਂ ਪੈਣਾ, ਤੁਸੀਂ ਆਪਣਾ ਆਪ ਸਾਂਭੋ। ਯਾਨੀ ਕੁੱਲ ਮਿਲਾ ਕੇ ਉਹ ਇਹਨਾਂ ਨੂੰ ਠੇਂਗਾ ਦਿਖਾ ਗਿਆ
ਜਿਹੜਾ ਕਹਿੰਦੇ ਨਾ ਵਿਸ਼ੇਸ਼ ਦਰਜਾ ਲੈਣਾ, ਉਹਨਾਂ ਨੇ ਇਹ ਵੀ ਨਹੀਂ ਕਿਹਾ ਕਿ ਅਸੀਂ ਵਿਚਾਰ ਕਰਾਂਗੇ। ਉਹਨਾਂ ਨੇ ਸਿੱਧਾ ਤੇ ਸਪੌਟ ਤੇ ਸਪਸ਼ਟ ਇਹਨਾਂ ਨੂੰ ਕਹਿਤਾ ਕਿ ਭਾਈ ਜਿੱਦਾਂ ਤੁਹਾਡਾ ਹੱਲ ਵਗਦਾ ਤੁਸੀਂ ਵਾਹੀ ਚੱਲੋ, ਅਸੀਂ ਇਹਦੇ 'ਚ ਕੋਈ ਸਹਿਯੋਗ ਨਹੀਂ ਕਰ ਸਕਦੇ। ਜੀ ਜੀ ਜੀ। ਹਾਂ, ਤੇ ਮਿੰਟੂ ਜੀ ਇੱਥੇ ਇੱਕ ਬ੍ਰੇਕ ਦਾ ਵੇੜਾ ਹੋ ਚੁੱਕਾ ਹੈ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਆਪਣੇ ਸਰੋਤਿਆਂ ਨੂੰ ਵੀ ਸੱਦਾ ਦਿੰਦੇ ਹਾਂ। ਜੇ ਉਹਨਾਂ ਦੇ ਕੋਲ ਵੀ ਕੋਈ ਸਵਾਲ ਹੈਗਾ ਆ ਤਾਂ ਤੁਸੀਂ ਮਿੰਟੂ ਜੀ ਨੂੰ ਪੁੱਛ ਸਕਦੇ ਹੋ। ਜਿਹੜਾ ਲੁਧਿਆਣੇ ਦਾ ਵੀ ਜਿਹੜਾ ਮਾਹੌਲ ਪੂਰਾ ਸਰਗਰਮ ਹੋਇਆ ਪਿਆ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ, ਹੋਰ ਕੋਈ ਜਿਹੜੇ ਵੀ ਸਵਾਲ ਹੋਣ, ਟਰੂਡੋ ਹੁਣਾਂ ਦੀ ਵੀ ਜਿਹੜੀ ਫੇਰੀ ਨੂੰ ਲੈ ਕੇ ਕਈਆਂ ਦੇ ਮਨਾਂ 'ਚ ਕਈ ਤਰੀਕੇ ਦੇ ਸਵਾਲ ਹੋਣਗੇ, ਤੁਸੀਂ ਪੁੱਛ ਸਕਦੇ ਹੋ ਸਰੋਤਿਓ ਇਸ ਜਿਹੜੀ ਬ੍ਰੇਕ ਤੋਂ ਬਾਅਦ 'ਚ। ਫੋਨ ਨੰਬਰ ਹੈਗਾ ਕਾਲ ਕਰਨ ਦੇ ਲਈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰੋ ਅਤੇ ਕਾਲ ਕਰਕੇ ਤੁਸੀਂ ਵੀ ਜਿਹੜਾ ਸਵਾਲ ਆ ਉਹ ਤੁਸੀਂ ਪੁੱਛ ਸਕਦੇ ਹੋ। ਤੇ ਮਿੰਟੂ ਜੀ ਮਿਲਦੇ ਆਪਾਂ ਆਪਣੇ ਸਰੋਤਿਆਂ ਨੂੰ ਬ੍ਰੇਕ ਤੋਂ ਬਾਅਦ 'ਚ। हक सच समाज ते सियासत, धर्म करम फर्ज ही इबादत। यह है तुहाडी आवाज दी ताकत। पंजाबी रेडियो USA। पंजाबी रेडियो USA। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, यूरिन एनालिसिस, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ 9166888888। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ? ਉਹ ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜਾਏ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨ ਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ
ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫਾਰ ਯੂ, PTC ਫਾਰ ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 5307701192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ। ਤੁਹਾਡਾ ਆਪਣਾ ਹੈ ਧਾਮੀ ਫਰਮ ਦ UK। ਸੁਣਦੇ ਰਹਿਣਾ ਪੰਜਾਬੀ ਰੇਡੀਓ USA। ਮੇਕ ਸ਼ੋਰ ਯੂ ਸਪਰੈਡ ਦ ਵਰਡ। ਸਾਰਿਆਂ ਨੂੰ ਪਤਾ ਲੱਗੇ ਕਿ ਰੇਡੀਓ ਨੰਬਰ 1 ਹੀ ਆ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਮਿੰਟੂ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ ਜੀ। ਤੇ ਸੋ ਦਾ ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਤੇ ਮਿੰਟੂ ਜੀ ਆਪਣੇ ਨਾਲ ਜੁੜੇ ਹੋਏ ਨੇ। ਜੇ ਤੁਹਾਡਾ ਵੀ ਕੋਈ ਸਵਾਲ ਹੈਗਾ ਹੈ ਹੁਣ ਤੁਸੀਂ ਸਵਾਲ ਮਿੰਟੂ ਜੀ ਨੂੰ ਪੁੱਛ ਸਕਦੇ ਹੋ। ਸਟੂਡੀਓ ਦਾ ਨੰਬਰ ਹੈਗਾ ਜੀ 408 272 5200 4082725200 ਦੇ ਉੱਤੇ। ਤੇ ਮਿੰਟੂ ਜੀ ਆਪਣੇ ਨਾਲ ਜੁੜੇ ਨੇ ਆਪਣੇ ਅੱਜ ਦੇ ਪਹਿਲੇ ਕਾਲਰ ਮਾਸਟਰ ਨਿਰਮਲ ਸਿੰਘ ਲਾਲੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਨਾਲ ਮੇਰਾ ਸਵਾਲ ਹੈ ਜੀ। ਪੰਜਾਬ ਦੇ ਵਿੱਚ ਇੱਕ ਐਗਰੀਕਲਚਰ ਯੂਨੀਵਰਸਿਟੀ ਹੁੰਦਿਆਂ ਹੋਇਆਂ ਵੀ ਕਿਸਾਨੀ ਦੀ ਇੰਨੀ ਬੁਰੀ ਹਾਲਤ ਕਿਉਂ ਹੋਈ ਹੈ? ਥੈਂਕ ਯੂ ਜੀ। ਦੂਸਰਾ ਸਵਾਲ ਇਹ ਆ ਵੀ ਫਰਵਰੀ ਜਿਹੜੀ ਇਸ ਸਾਲ 28 ਦਿਨਾਂ ਦੀ ਹੈ, 29 ਦਿਨ ਦੀ ਹੈ ਜੀ। ਮਿੰਟੂ ਜੀ ਇਹਨਾਂ ਨੇ ਦੂਸਰਾ ਸਵਾਲ ਕੀ ਕੀਤਾ ਇਹਨਾਂ ਨੇ? ਫਰਵਰੀ ਦਾ ਜਿਹੜਾ ਤਰੀਕਾ ਪੁੱਛਦੇ ਆ। ਬਿਲਕੁਲ ਜੀ। ਆਈ ਥਿੰਕ ਇਸ ਵਾਰ 28 ਦਿਨਾਂ ਦੀ ਹੋਈ ਆ। ਹਾਂਜੀ ਹਾਂਜੀ। ਅੱਛਾ, ਉਹ ਜਿਹੜਾ ਪਹਿਲਾ ਸਵਾਲ ਆ, ਦੇਖੋ ਜਿਹੜੀਆਂ ਖੇਤੀਬਾੜੀ ਯੂਨੀਵਰਸਿਟੀਆਂ ਉਹ ਖੋਜਾਂ ਕਰ ਸਕਦੀਆਂ, ਖੋਜਾਂ ਆਪਣੇ ਪੱਧਰ ਤੇ ਉਹ ਕਰੀ ਜਾਂਦੀਆਂ ਨੇ, ਪਰ ਖੇਤੀ ਦਾ ਸੰਕਟ ਹੋ ਰਿਹਾ ਨਾ। ਖੇਤੀ ਦੀ ਪ੍ਰੋਡਕਸ਼ਨ ਦੀ ਤਾਂ ਕੋਈ ਇੱਥੇ ਘਾਟ ਨਹੀਂ ਹੈ ਨਾ। ਤੁਸੀਂ ਦੇਖੋ ਪੰਜਾਬ ਪ੍ਰੋਡਕਸ਼ਨ ਦੇ ਵਿੱਚ ਨੰਬਰ 1 ਆ। ਖੇਤੀਬਾੜੀ ਦੇ ਵਿੱਚ ਜਿਹੜੀ ਕਿਸਾਨ ਦੀ ਇੱਕ ਜਿੱਦਾਂ ਪਰ ਕੈਪੀਟਾ ਇਨਕਮ ਹੁੰਦੀ ਆ, ਜੇ ਤੁਸੀਂ ਇੰਡੀਆ ਦੇ ਕਿਸਾਨ ਦੀ ਇਨਕਮ ਦੇਖੋਗੇ ਨਾ, ਜਿੱਦਾਂ ਪਰ ਕੈਪੀਟਾ ਇਨਕਮ ਆ, ਤਾਂ ਜੇ ਇੱਕ ਕਿਸਾਨ ਦੀ ਤੁਸੀਂ ਦੇਖੋਗੇ ਸਭ ਤੋਂ ਜ਼ਿਆਦਾ ਪੰਜਾਬ ਦੀ, ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਵੀ ਸਭ ਤੋਂ ਜ਼ਿਆਦਾ ਹੈ ਪੰਜਾਬ ਦੀ। ਪ੍ਰੋਡਕਸ਼ਨ ਦੇ ਹਿਸਾਬ ਨਾਲ ਤਾਂ ਮੈਂ ਕਹੂੰਗਾ ਕਿ ਜਿੰਨਾ ਕੁ ਰਕਬਾ, ਜੇ ਤੁਸੀਂ ਦੇਸ਼ ਦਾ ਛੱਡੋ, ਜੇ ਤੁਸੀਂ ਪੂਰੇ ਆਲਮ ਦਾ ਦੇਖੋਗੇ ਨਾ ਫਿਗਰ ਚੱਕ ਕੇ, ਉਹ ਵੀ ਚੋਟੀ ਦੇ ਜਿਹੜੇ ਇਸ ਤਰ੍ਹਾਂ ਦੇ ਪ੍ਰੋਡਕਟਿਵ ਇਲਾਕੇ ਆ ਉਹਨਾਂ ਦੇ ਵਿੱਚੋਂ ਇੱਕ ਆ ਪੰਜਾਬ, ਜਿਹੜੇ ਸੰਸਾਰ ਦੇ ਚੋਟੀ ਦੇ ਆ। ਸੋ ਪ੍ਰੋਡਕਸ਼ਨ ਬਣੀ ਹੋਈ ਵੀ ਹੈ ਘਾਟ, ਨਾ ਹੀ ਇਨਕਮ ਜਿਹੜੀ ਹੈ ਇੰਡੀਆ ਦੇ ਜਿਹੜੇ ਕਿਸਾਨਾਂ ਦੀ ਆਮ ਹੈ ਉਹਦੇ ਨਾਲ ਉਹ ਵੀ ਜਿਹੜੀ ਇਨਕਮ ਦੀ ਆਪਾਂ ਤੁਲਨਾ ਕਰੀਏ, ਨਾ ਹੀ ਉਸ ਪੱਖੋਂ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਘੱਟ ਆ। ਪਰ ਰੌਲਾ ਪੈਂਦਾ ਵਾ ਕਿ ਇਹਦੀਆਂ ਜਿਹੜੀਆਂ ਦੂਸਰੀਆਂ ਮੁਸ਼ਕਲਾਂ ਜਿੱਦਾਂ ਇਹ ਆ ਕਿ ਹੁਣ ਕਰਜ਼ਾ ਬਹੁਤ ਜ਼ਿਆਦਾ, ਕਰਜ਼ੇ ਦਾ ਵਿਆਜ ਆ। ਦੂਸਰਾ ਪਾਣੀ ਦੇ ਸਾਧਨ ਜਤਾਉਣ ਦੀ ਲਾਗਤ ਬਹੁਤ ਆਉਂਦੀ ਹੈ। ਹੁਣ ਪਰ ਕੈਪੀਟਾ ਇਨਕਮ ਤੇ ਉਹਨਾਂ ਦੀ ਹੈ ਠੀਕ ਆ, ਮੰਨ ਲਓ ਕਿੱਲੇ ਦਾ 19,000 ਬਚਦਾ ਜਾਂ 18,000 ਬਚਦਾ, ਕੱਢ ਕੇ ਕੈਲਕੂਲੇਸ਼ਨ ਕਰ ਲਵਾਂਗੇ ਆਪਾਂ, ਪਰ ਉਹਦੀ ਲਾਗਤ ਕਿੰਨੀ ਆ? ਲਾਗਤ ਸਹੀ ਜਿਹੜਾ ਅੱਗੇ ਫਾਰਮੂਲਾ ਜਿਸ ਦੇ ਨਾਲ ਸਾਰਾ ਮਿਲਾਇਆ ਜਾਂਦਾ, ਜਿੱਦਾਂ ਹੁਣ A2 ਆ, ਵੈਸੇ ਉਹ ਸਮਝਾਊਂਗਾ ਮੈਂ, ਕਾਫੀ ਲੰਮਾ ਚੌੜਾ ਹੋ ਜਾਣਾ। A2 FL C2 ਇਸ ਤਰ੍ਹਾਂ ਦੇ ਫਾਰਮੂਲੇ ਆ, ਉਹਦੇ ਵਿੱਚ ਜਿਹੜੀ ਅਸਲ ਲਾਗਤ ਹੈ ਉਹ ਕਿਸਾਨ ਦੀ ਛੱਡ ਦਿੱਤੀ ਜਾਂਦੀ ਹੈ। ਸੋ ਪੂਰਾ ਭਾਅ ਨਹੀਂ ਮਿਲਦਾ। ਯੂਨੀਵਰਸਿਟੀਆਂ ਨੇ ਵੈਸੇ ਉਹ ਕੰਮ ਨਹੀਂ ਕੀਤਾ ਜਿਹੜਾ ਕੰਮ ਕਰਨਾ ਚਾਹੀਦਾ। ਅੱਜ ਜ਼ਰੂਰਤ ਕੀ ਸੀਗੀ? ਜ਼ਰੂਰਤ ਤਾਂ ਇਹ ਸੀਗੀ ਕਿ ਜਿਹੜੀਆਂ ਖਾਦਾਂ ਵਾਲੀਆਂ ਖੇਤੀ ਹੋ ਰਹੀ ਆ ਜਾਂ ਜਿਹੜੀਆਂ ਸਪਰੇਆਂ ਵਾਲੀ ਖੇਤੀ ਹੋ ਰਹੀ ਆ, ਇਹਦੇ ਤੋਂ ਨਿਜਾਤ ਦਵਾਈ ਜਾਵੇ। ਇਹਨਾਂ ਨੇ ਤਾਂ ਸਗੋਂ ਖਾਦਾਂ ਸਪਰੇਵਾਂ ਵਾਧੂ ਕਰਕੇ ਪ੍ਰੋਡਕਸ਼ਨ ਵਾਲੇ ਚੱਕਰ 'ਚ ਪਾ ਕੇ, ਉਹ ਜਿੱਦਾਂ ਆਪਾਂ ਮੁਰਗੀ ਮਾਰਨੀ ਹੁੰਦੀ ਹੈ ਨਾ ਸੋਨੇ ਦਾ ਅੰਡਾ ਕੱਢਣ ਲਈ, ਇਹਨਾਂ ਨੂੰ ਉਸ ਰਾਹ ਤੇ ਤੋਰਿਆ। ਸਗੋਂ ਜ਼ਰੂਰਤ ਤਾਂ ਇਹ ਸੀਗੀ ਕਿ ਉਹ ਜਿਹੜੀ ਰਵਾਇਤੀ ਖੇਤੀ ਸੀ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਤੁਸੀਂ NRI ਆਪਣੇ ਇੱਧਰ ਭੈਣ ਭਰਾਵਾਂ ਨੂੰ ਫੋਨ ਕਰਦੇ ਹੋ, ਕਦੇ ਪੁੱਛਿਆ ਉਹਨਾਂ ਨੂੰ ਕਿ ਤੁਹਾਡੇ ਕੋਲ ਭਿੰਡੀ ਦਾ ਵੀ ਬੀਜ ਹੈਗਾ? ਕਿਸੇ ਦੇ ਘਰ ਦੇ ਵਿੱਚ ਬਰਸੀਨ ਦਾ ਵੀ ਬੀਜ ਬਣਾਉਂਦੇ ਆ ਕੋਈ? ਤੇ ਅੱਗੇ ਸਾਡੇ ਦਾਦੇ ਜਿਹੜੇ ਸੀਗੇ ਸਾਰੇ ਬੀਜ ਘਰੇ ਬਣਾਉਂਦੇ ਸੀ, ਜਵੀ, ਬਰਸੀਨ, ਕੋਈ ਵੀ ਬੀਜ ਲਾ ਲਓ, ਭਿੰਡੀ ਤੋਂ ਲੈ ਕੇ ਨਰਮੇ ਤੱਕ ਦਾ ਬੀਜ ਖੁਦ ਤਿਆਰ ਕਰਦੇ ਸੀ। ਅੱਜ ਸਾਡੇ ਦੇਸੀ ਬੀਜ ਮਾਰਤੇ ਇਹਨਾਂ ਨੇ। ਕਾਹਦੀਆਂ ਯੂਨੀਵਰਸਿਟੀਆਂ ਹੈ?
ਸੋ ਜ਼ਰੂਰਤ ਇਹ ਸੀ ਕਿ ਅੱਜ ਦੇਖੋ ਜੇ ਮੰਨ ਲਓ 20 ਦਿਨਾਂ ਹੀ ਬੰਦ ਕਰਦੇ ਨੇ ਇੱਕ ਵਾਰੀ, ਮਲਟੀਨੈਸ਼ਨਲ ਕੰਪਨੀਆਂ 20 ਦਿਨਾਂ ਹੀ ਪੰਜਾਬ ਨੂੰ ਬੰਦ ਕਰ ਦੇਣ ਤੇ ਪੰਜਾਬ ਦੀ ਤਰੋਈ ਹੋ ਜਾਊਗੀ। ਤਾਂ ਜ਼ਰੂਰਤ ਤਾਂ ਇਹ ਸੀਗੀ ਕਿ ਮਾਡਲ ਬਦਲਿਆ ਜਾਂਦਾ ਖੇਤੀ ਦਾ, ਪਰ ਇਹਨਾਂ ਨੇ ਕਿਸਾਨ ਨੂੰ ਉਸ ਰਾਹ ਤੋਰਿਆ ਕਿ ਕਿਸਾਨ ਹੁਣ ਉੱਥੋਂ ਪਿੱਛੇ ਨਹੀਂ ਮੁੜ ਸਕਦਾ। ਕਿਸਾਨ ਦੀਆਂ ਜ਼ਰੂਰਤਾਂ ਵੱਧ ਗਈਆਂ, ਕਿਸਾਨ ਦੀਆਂ ਲਾਲਸਾਵਾਂ ਵੱਧ ਗਈਆਂ। ਜੀ 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 ਬਿਲਕੁਲ। ਅਗਲੇ ਜਿਹੜੇ ਆਪਣੇ ਨਾਲ ਜੁੜੇ ਨੇ ਕਾਲਰ ਬੂਟਾ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਰਾਜਕਰਮਵੀਰ ਜੀ ਤੇ ਮਿੰਟੂ ਗੁਰਸਰੀਆ ਜੀ, ਪੰਜਾਬੀ ਰੇਡੀਓ ਦੇ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ, ਮਿੰਟੂ ਗੁਰਸਰੀਆ ਜੀ, ਮੇਰਾ ਉਹ ਜਸਪਾਲ ਜਿਹੜਾ ਅਟਵਾਲ ਤੇ ਆ ਨਾ, ਉਹ ਕਮੈਂਟ ਵੀ ਆ ਤੇ ਸਵਾਲ ਵੀ ਆ। ਵੇਖੋ ਵੀ ਉਹ ਬੰਦੇ ਨੇ ਜੇ ਕੁਛ ਕੀਤਾ ਇੱਥੇ ਤੇ ਉਹਨੇ ਆਪਦੀ ਸਜ਼ਾ ਭੁਗਤੀ ਆ, ਤੇ ਉਹਦੇ ਤੇ ਇਹਨਾਂ ਨੇ ਖਾਲਸਾਨੀ ਸਿੱਖ ਕੌਮ ਨੂੰ ਬਦਨਾਮ ਕਰਦਾ ਭੱਦਾ ਲਾ ਕੇ ਵੱਡਾ। ਤੇ ਇਹਨਾਂ ਨੇ ਵੇਖੋ ਜਿਹੜੇ ਹਿੰਦੂ ਰੱਖਕ ਆ, ਜਾਂ ਜਿਵੇਂ ਆ ਹਰਿਆਣੇ ਦੇ ਵਿੱਚ ਕੀ ਕੁਛ ਜਾਟਾਂ ਨੇ ਕੀਤਾ, ਤੇ ਇਹ ਉਹਨਾਂ ਨੂੰ ਤਾਂ ਉਹ ਬੰਦਿਆਂ ਨੂੰ ਉਹਨਾਂ ਨੇ ਮਾਰਿਆ, ਮੁਸਲਮਾਨਾਂ ਨੂੰ ਵਿਚਾਰਿਆਂ ਨੂੰ ਵੇਖ ਰਾਜਸਥਾਨ ਦੇ ਵਿੱਚ ਕਿੰਨਿਆਂ ਨੂੰ ਮਾਰਿਆ ਇਹਨਾਂ ਨੇ, ਹਨਾ, ਗਊਆਂ ਵਾਲੇ ਜਾਂਦਿਆਂ ਨੂੰ। ਉਹਨਾਂ ਦੇ ਤਾਂ ਪਰਜੇ ਨਹੀਂ ਬਣਾਏ, ਉਹਨਾਂ ਨੂੰ ਤਾਂ ਇਹਨਾਂ ਨੇ ਅੱਤਵਾਦੀ ਜਾਂ ਉਹਨਾਂ ਨੂੰ ਖਾਲਸਾਨੀ ਨਹੀਂ ਕਿਸੇ ਨੂੰ ਕਿਹਾ, ਉਹਨਾਂ ਨੂੰ ਤਾਂ ਸੁਰੱਖਿਆ ਦਿੱਤੀ ਆ। ਤੇ ਜੇ ਕੋਈ ਪੰਜਾਬੀ ਆ ਬਾਹਰ ਉਹਨੇ ਇੱਥੇ ਕੋਈ ਹਿਲਜੁਲ ਕੀਤੀ ਆ ਤਾਂ ਉਹਨੇ ਇੱਥੇ ਸਜ਼ਾ ਭੁਗਤ ਲਈ, ਤੇ ਉਹਨੇ ਇਹ ਤਾਂ ਨਹੀਂ ਨਾ ਵੀ ਉੱਥੇ ਜਾ ਕੇ ਕੋਈ ਗਤੀਵਿਧੀਆਂ ਦੇ ਵਿੱਚ ਸ਼ਾਮਲ ਆ ਜਾਂ ਕੋਈ ਉੱਥੇ ਇੰਡੀਆ ਦੇ ਵਿੱਚ ਪਰਚਾ। ਤੇ ਇਹ ਸਿੱਖ ਕੌਮ ਨੂੰ ਕਿਉਂ ਬਦਨਾਮ ਕਰਦੇ ਆ? ਤੁਹਾਡੇ ਚੰਗੇ ਪੱਤਰਕਾਰਾਂ ਤੋਂ ਬਿਨਾਂ ਜਿਹੜੇ ਕੁਛ ਵਿਕੀਆਂ ਜ਼ਮੀਰਾਂ ਵਾਲੇ ਪੱਤਰਕਾਰ ਆ ਉਹ ਵੀ ਕਰੀ ਜਾਂਦੇ ਆ ਅੱਤਵਾਦੀ ਖਾਲਸਾਨੀ ਸਿੱਖ ਕੌਮ ਨੂੰ ਏਡਾ ਬਦਨਾਮ ਕਰਦੇ ਆ ਵੀ ਕੈਨੇਡਾ ਦੇ ਵਿੱਚ ਇਹ ਸਿੱਖਾਂ ਨੂੰ ਮੰਤਰੀਆਂ ਦੇ ਅਹੁਦੇ ਬਾਹਲੇ ਬਖਸ਼ੇ ਗਏ ਵੀ ਇਹਨਾਂ ਦੀ ਨੈਗੇਟਿਵਿਟੀ ਵਿਖਾਈਏ ਕੈਨੇਡਾ ਸਰਕਾਰਾਂ ਬਾਹਰਲੀਆਂ ਸਰਕਾਰਾਂ ਦੇ ਵਿੱਚ। ਥੈਂਕ ਯੂ। ਦੇਖੋ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਜੇ ਕੋਈ ਬੰਦਾ ਕੋਈ ਕ੍ਰਾਈਮ ਕਰਦਾ ਉਸ ਤੋਂ ਬਾਅਦ ਉਹਦੀ ਸਜ਼ਾ ਭੁਗਤ ਕੇ ਮੇਨ ਸਟ੍ਰੀਮ 'ਚ ਆ ਜਾਂਦਾ ਤਾਂ ਫਿਰ ਮੇਰੇ ਖਿਆਲ ਦੇ ਨਾਲ ਸਾਨੂੰ ਏਡੀ ਸੌੜੀ ਸੋਚ ਨਹੀਂ ਰੱਖਣੀ ਚਾਹੀਦੀ। ਮੈਂ ਅੱਗੇ ਵੀ ਕਿਹਾ ਸੀਗਾ ਰਾਜਕਰਮਵੀਰ ਦੇ ਨਾਲ ਇੱਕ ਪ੍ਰੋਗਰਾਮ ਕਿ ਖਿੱਚ ਜੀ ਨਜ਼ਰ ਆਉਂਦੀ ਹੈ, ਕਿ ਖਿੱਚ ਨਜ਼ਰ ਆਉਂਦੀ ਹੈ, ਕਿ ਚਿੜਚਿੜਾਪਣ ਹੁੰਦਾ ਨਾ ਜਿਹੜਾ, ਉਹ ਨਜ਼ਰ ਆਉਂਦਾ। ਮੁੱਦਾ ਕੁਛ ਵੀ ਨਹੀਂ ਹੈ। ਵੈਸੇ ਕੈਨੇਡਾ ਦੇ ਜਿਹੜੇ ਵਫਦ ਇੱਥੇ ਆਏ ਆ ਉਹਨਾਂ ਨੇ ਵੀ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਨਾ ਥੋੜੀ ਕਿਤੇ ਨਾ ਕਿਤੇ ਗਲਤੀ ਕੀਤੀ ਹੈ, ਮੌਕਾ ਦਿੱਤਾ। ਬਿਲਕੁਲ। ਪਰ ਦੂਜੀ ਚੀਜ਼ ਜਿਹੜੀ ਹੈ ਨਾ, ਇੱਕ ਖਿੱਚ ਜ਼ਿਆਦੀ ਵਿਖਾਈ ਜਾ ਰਹੀ ਹੈ, ਖਿੱਚ ਜ਼ਿਆਦੀ ਵਿਖਾਈ ਜਾ ਰਹੀ ਹੈ। ਉਹ ਖਿੱਚ ਚਾਹੇ ਉਹ ਉੱਥੇ ਜੋ ਨਸਲਕੁਸ਼ੀ ਦੇ ਬਾਬਤ ਮਤਾ ਪਿਆ ਜਾਂ ਹੋਰ ਇਸ ਤਰ੍ਹਾਂ ਦੇ ਮੁੱਦੇ, ਖਾਲਸਾ ਪਰੇਡ ਵਗੈਰਾ ਜੋ ਵੀ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੀ ਇੱਕ ਖਿੱਚ ਹੈ, ਖਿੱਚ ਨਜ਼ਰ ਆਉਂਦੀ ਹੈ। ਹੋਰ ਇਹ ਮੁੱਦਾ ਹੀ ਕੁਛ ਨਹੀਂ ਹੈਗਾ। ਮੈਂ ਸਮਝਦਾ ਕਿ ਦੇਖੋ ਖਾਲਿਸਤਾਨ ਦੀ ਰਾਜਨੀਤੀ ਇੱਥੇ ਕੱਲ ਇੱਕ ਟੈਲੀਵਿਜ਼ਨ ਡਿਬੇਟ ਦੇ ਵਿੱਚ ਇੱਕ ਸੱਜਣ ਨੇ ਕਿਹਾ, ਉਹਨੇ ਆਖਿਆ ਅਸੀਂ ਖਾਲਿਸਤਾਨ ਬਣਾ ਕੇ ਰਵਾਂਗੇ ਪੰਜਾਬ ਦੇ ਵਿੱਚ। ਦੇਖੋ ਪੰਜਾਬ ਦੇ ਵਿੱਚ ਰਹਿ ਕੇ ਇੱਕ ਪੰਜਾਬੀ ਚੈਨਲ ਜਿਹੜਾ ਕਿ ਪੰਜਾਬੀ ਖੇਤਰੀ ਚੈਨਲਾਂ ਦੇ ਵਿੱਚੋਂ ਮੋਹਰੀ ਚੈਨਲ ਹੈ, ਉਹਦੇ ਤੇ ਖੜ ਕੇ ਨੇ ਕਿਹਾ, ਉਹ ਕਹਿੰਦਾ ਅਸੀਂ ਬਣਾ ਕੇ ਰਵਾਂਗੇ। ਹੁਣ ਕੀ ਉਹਦੇ ਤੇ ਕੀ ਉਹਨੂੰ ਅੰਦਰ ਕਰ ਦਿੱਤਾ, ਉਹਨੇ ਸ਼ਰੇਆਮ ਕਿਹਾ। ਸੋ ਇੱਥੇ ਵੀ ਰਾਜਨੀਤੀ ਹੋਈ ਜਾਂਦੀ ਆ। ਉਹ ਉੱਥੇ ਉਹਨਾਂ ਦੀ ਇੰਟਰਨਲ ਪੋਲਿਟਿਕਸ ਦੇ ਵਿੱਚ ਜੇ ਕੋਈ ਮੁੱਦਾ ਹੈ ਤਾਂ ਠੀਕ ਆ, ਪਰ ਆਹ ਜਿਹੜਾ ਖਿੱਚਿਆ ਗਿਆ ਇਸ ਮੁੱਦੇ ਨੂੰ, ਮੈਂ ਕਹਿੰਦਾ ਕਿ ਬੇਲੋੜਾ ਸੀਗਾ। ਬਾਕੀ ਜੇ ਕੋਈ, ਮੈਂ ਸਮਝਦਾ ਦੇਖੋ ਜੇ ਕੋਈ ਪਿਛਲੀ ਉਮਰ 'ਚ ਆਪਣੀ 'ਚ ਕੋਈ ਗਲਤੀ ਕਰਕੇ ਆਇਆ ਤਾਂ ਮੇਨ ਸਟ੍ਰੀਮ 'ਚ ਅੱਜ ਆਮ ਨਾਗਰਿਕ ਆ, ਤਾਂ ਮੇਰੇ ਖਿਆਲ ਦੇ ਨਾਲ ਉਹਦੇ ਨਾਲ ਟ੍ਰੀਟ ਸਹੀ ਕਰਨਾ ਚਾਹੀਦਾ, ਚਾਹੇ ਕੋਈ ਅਟਵਾਲ ਹੈ ਚਾਹੇ ਕੋਈ ਅਹਿਮਦ ਹੈ। ਜੀ। ਤੇ ਬਾਕੀ ਮਿੰਟੂ ਜੀ 6 ਵਾਰੀ ਤਾਂ ਉਹ ਇਸ ਤੋਂ ਪਹਿਲਾਂ ਵੀ ਆ ਚੁੱਕਿਆ ਭਾਰਤ ਵਿੱਚ। ਜੇ ਇੰਨਾ ਹੀ ਉਹਨਾਂ ਦੀ ਲਿਸਟਾਂ ਦੇ ਉੱਤੇ ਸੀਗਾ ਤੇ ਇਹਨੂੰ ਕਿੱਦਾਂ ਪਹੁੰਚ ਗਿਆ? ਤੁਹਾਡੀ ਇੰਟੈਲੀਜੈਂਸ ਕਾਹਦੀ ਆ? ਜੇ ਤੁਸੀਂ ਇਹਨਾਂ ਨੂੰ ਦੇਸ਼ ਦੇ ਦੁਸ਼ਮਣ ਸਮਝਦੇ ਹੋ ਕਿ ਤੁਹਾਡਾ ਦੇਸ਼ ਤੋੜਨ ਵਾਲੇ ਲੋਕ ਆ, ਤਾਂ ਫਿਰ ਤੁਸੀਂ ਘੱਟੋ ਘੱਟ ਅੱਖਾਂ ਤੇ ਆਪਣੀਆਂ ਖੁੱਲੀਆਂ ਰੱਖੋ। ਉਹ ਤੇ ਅਗਲੇ ਤੁਹਾਡੀਆਂ ਬਰੂਆਂ ਤੇ ਆਏ ਪਏ। ਤੁਹਾਡੀ ਇੰਟੈਲੀਜੈਂਸ ਹੀ ਕਾਹਦੀ ਆ? ਉਦਾਂ ਤੇ ਤੁਸੀਂ ਬਗਦਾਦੀ ਤੱਕ ਖੁਰਦਬੀਨ ਨਾਲ ਦੇਖ ਲੈਂਦੇ ਹੋ ਕਿ ਕਿੱਥੇ ਕੀ ਕਰਦਾ ਪਿਆ। ਤਾਂ ਜਿਹੜੇ ਇਹ ਵੀਜ਼ੇ ਲੱਗਦੇ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਹੁਣ ਕੀ ਕਾਰਵਾਈ ਹੋਊਗੀ, ਜਵਾਬ ਤਲਬੀ ਹੋਊਗੀ ਕਿ ਕਿਹੜੇ ਬੰਦੇ ਨੇ ਵੀਜ਼ੇ ਦਿੱਤੇ ਆ। ਬਿਲਕੁਲ। ਨਾਲੇ ਹੋਰ ਵੀ ਕਈ ਤਰੀਕੇ ਦੇ ਉਸ ਦੇ ਉੱਤੇ ਜਿਹੜੇ ਹੁਣ ਹੋਰ ਤਰ੍ਹਾਂ ਦੇ ਦੋਸ਼ ਜਿਹੜੇ ਲੱਗਣੇ ਸ਼ੁਰੂ ਹੋ ਚੁੱਕੇ ਨੇ। ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ ਦਵਿੰਦਰ ਹੁਣਾਂ ਦੇ ਨਾਲ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਭਾਜੀ ਮੈਂ ਲਾਈਨ ਤੇ? ਹਾਂਜੀ ਤੁਸੀਂ ਲਾਈਨ ਤੇ ਹੋ ਜੀ। ਹਾਂਜੀ ਮਿੰਟੂ ਭਾਜੀ, ਮੇਰਾ ਕੁਐਸਚਨ ਹੈ ਜਿਹੜਾ ਆਪਣਾ ਨੀਰੂ ਮੋਦੀ ਹੈ, ਇਹ ਹੀਰਿਆਂ ਦਾ ਵਪਾਰੀ ਉਹੀ ਹੈ ਜਿਹਨੇ 4 ਕਰੋੜ ਚ ਕੁੜਤਾ ਖਰੀਦਿਆ ਸੀ ਆਪਣੇ ਪ੍ਰਧਾਨ ਮੰਤਰੀ ਦਾ? ਇੱਕ ਮਾੜੀ ਜਿਹੜਾ ਹੁੰਦੀ ਅਪਡੇਟ ਦੇ ਦਿਓ ਜੀ, ਧੰਨਵਾਦ। ਤੇ ਦੂਜੀ ਆਧਾਰ ਕਾਰਡ ਦੀ ਕਿਹਾ ਤੁਸੀਂ? ਰਾਮ ਰਹੀਮ ਦੀ। ਰਾਮ ਰਹੀਮ ਦੀ ਇੱਕੋ ਜੀ ਗੱਲ ਲੱਗਦੀ ਅੱਜ ਕੱਲ, ਪਤਾ ਨਹੀਂ ਲੱਗਦਾ ਕੀ ਹੋ ਰਿਹਾ ਇਹਨਾਂ ਦਾ। ਅੱਛਾ, ਇਹਨਾਂ ਨੇ ਕੀ ਰਾਮ ਰਹੀਮ ਪਹਿਲਾਂ ਉਹਦਾ ਹੀ ਦੱਸ ਦਈਏ।
ਕਿਉਂਕਿ ਉਹ ਹਿੱਟ ਨਾਮ ਹੈ ਅੱਜ ਕੱਲ ਜੀ। ਨਹੀਂ ਉਹ ਕੀ ਪੁੱਛਿਆ ਇਹਨਾਂ ਨੇ ਉਹਦੇ ਬਾਰੇ? ਉਹ ਕਹਿੰਦੇ ਵੀ ਕੀ ਅਪਡੇਟ ਆ ਉਸਦੇ ਬਾਰੇ? ਅੱਛਾ ਨਹੀਂ ਉਹਦੀ ਕੋਈ ਅਪਡੇਟ ਨਹੀਂ, ਉਹਦੀ ਤਾਂ ਹੁਣ ਉੱਥੇ ਹੀ ਆ ਬਸ ਜਿਹੜੀ ਟੱਪਦੀ ਪਈ ਆ, ਕਿਉਂਕਿ ਉਹਦੇ ਕੇਸ 3-4 ਜਿਹੜੇ ਉਹ ਅੱਗੇ ਹੋਰ ਕਤਾਰ 'ਚ ਲੱਗੇ ਹੋਏ ਆ, ਕਦੇ ਵੀ ਫੈਸਲਾ ਉਹਨਾਂ ਦਾ ਆ ਸਕਦਾ। ਅੱਜ ਖੱਟਾ ਸਿੰਘ ਬਾਰੇ ਵੀ ਬਹਿਸ ਜਿਹੜੀ ਆ ਉਹ ਮੁਕੰਮਲ ਹੋ ਗਈ, ਉਹਦੀ ਅਗਵਾਈ ਤੇ ਵੀ ਕੱਲ ਨੂੰ ਜਾਂ ਪਰਸੋਂ ਫੈਸਲਾ ਆ ਸਕਦਾ। ਸੋ ਉਹਦੇ ਕੇਸ ਹਾਲੇ ਹੈਗੇ ਆ, ਉਹ ਨਹੀਂ ਐਡੀ ਛੇਤੀ ਬਾਹਰ ਆਉਂਦਾ, ਕਾਫੀ ਉਹਦੇ ਸਾਹਮਣੇ ਗੁੰਝਲਾਂ ਨੇ। ਖੈਰ ਜਿਹੜੀ ਗੱਲ ਤੁਸੀਂ ਦੂਸਰੀ ਕੀਤੀ ਹੈ ਨਾ, ਇਹ ਬਿਲਕੁਲ ਕੋਰਾ ਝੂਠ ਫੈਲਾਇਆ ਜਾ ਰਿਹਾ ਸੋਸ਼ਲ ਮੀਡੀਆ ਤੇ ਕਿ ਨੀਰਵ ਮੋਦੀ ਨੇ ਨਰਿੰਦਰ ਮੋਦੀ ਦਾ ਸੂਟ ਜਿਹੜਾ ਖਰੀਦਿਆ ਸੀਗਾ, ਇਹ ਬਿਲਕੁਲ ਗਲਤ ਗੱਲ ਆ। ਨੀਰਵ ਮੋਦੀ ਦਾ ਇਸ ਸੂਟ ਵਾਲੇ ਮਾਮਲੇ 'ਚ ਕੋਈ ਵੀ ਲਾਗਾ ਤੇਗਾ ਨਹੀਂ ਹੈ। ਸੋ ਉਹ ਜਿਹੜਾ ਸੂਟ ਖਰੀਦਿਆ ਸੀਗਾ ਨਾ, ਉਹ ਇੱਕ ਹੋਰ ਵਪਾਰੀ ਸੀਗਾ, ਉਹਦਾ ਨਾਮ ਸ਼ਾਇਦ ਕੋਈ ਪਟੇਲ ਸੀਗਾ, ਇਸ ਤਰ੍ਹਾਂ ਦਾ ਕੋਈ ਨਾਮ ਸੀਗਾ, ਉਹਦਾ ਮੈਨੂੰ ਯਾਦ ਆ ਗਿਆ ਤਾਂ ਮੈਂ ਤੁਹਾਨੂੰ ਉਹ ਵੀ ਦੱਸ ਦੂੰਗਾ। ਲਾਲਾ ਜੀ ਬਾਈ ਪਟੇਲ ਸੀ ਸ਼ਾਇਦ ਉਹਦਾ ਨਾਮ। ਲਾਲਾ ਜੀ ਬਾਈ ਦੇ ਬੇਟੇ ਸੀ ਹਤੇਸ਼ ਪਟੇਲ, ਉਹਨਾਂ ਨੇ ਖਰੀਦਿਆ ਸੀਗਾ। ਪਟੇਲ ਉਹ ਜਿਹੜੇ ਸਨ ਸੀਗੇ ਨਾ, ਉਹਨਾਂ ਨੇ ਖਰੀਦਿਆ ਸੀ। ਜੀ ਆਪਣੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਕੇਵਲ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੇਰਾ ਵੀ ਉਹ ਪਹਿਲੇ ਵੀਰ ਨਾਲ ਦਾ ਗੱਲ ਦਾ ਮਿਲਦਾ ਇੱਕ ਵਾਚਨ ਆ ਤੇ ਜਿਵੇਂ ਹੁਣ ਜਦੋਂ ਕਿ ਇਹ ਅੱਤਵਾਦ ਖਿਲਾਉਂਦੇ ਆ ਜੀ, ਜਿੱਦਾਂ ਹੁਣ ਮੁਸਲਮਾਨ ਕਮਿਊਨਿਟੀ ਨੂੰ ਨਾ ਕਾਫੀ ਅਤਿਆਚਾਰ ਉੱਤੇ ਕਰਨ ਦੇ ਆ, ਉਹ ਇੰਨਾ ਹਾਈਲਾਈਟ ਨਹੀਂ ਹੁੰਦਾ ਜੀ। ਤੇ ਪੰਜਾਬ ਦੇ ਵਿੱਚ ਜਿੱਦਾਂ ਮਾੜੀ ਮੋਟੀ ਵੀ ਗੱਲ ਆ, ਉਹਨੂੰ ਸਿੱਖ ਅੱਤਵਾਦੀ ਕਹਿ ਕੇ ਨਾ ਕਾਫੀ ਮੀਡੀਆ ਜਿਹੜਾ ਆਪਣਾ ਹਨਾ ਇਸੇ ਤਰੀਕੇ ਨਾਲ ਲਿਖਦਾ ਵੀ ਸਿੱਖ ਅੱਤਵਾਦੀ ਜਾਂ ਹਨਾ ਏਦਾਂ ਕਰਕੇ ਲਿਖਦੇ ਆ। ਕੁਝ ਭਾਈ 70% ਮੀਡੀਆ ਐਂਟੀ ਸਿੱਖ ਹੀ ਹੈ। ਇਹ ਤੇ ਬਾਰੇ ਮਿੰਟੂ ਇਹਨਾਂ ਦੇ ਵਿਚਾਰ ਚਾਹੀਦੇ ਜੀ। ਤੇ ਇੰਨਾ ਕਿਉਂ ਇਹਦਾ ਸਿੱਖਾਂ ਦੇ ਬਰਖਲਾਫ ਆ ਜੀ ਇਹ ਲੋਕ? ਜੇ ਤੇ ਸਿੱਖ ਦੀ ਕਿਤੇ ਗੱਲ ਓਦਾਂ ਆਉਣੀ ਹੈ ਤੇ ਫਿਰ ਉਹਨੂੰ ਪੰਜਾਬੀ ਕਹਿ ਕੇ ਸੰਬੋਧਨ ਕਰਦੇ, ਤੇ ਜੇ ਕੋਈ ਏਦਾਂ ਕੋਈ ਉਹਦੇ ਨਾਲ ਜੋੜਦਾ ਤੇ ਫਿਰ ਉਹ ਸਿੱਖ ਅੱਤਵਾਦੀ ਲਿਖਿਆ ਜਾਂਦਾ ਜੀ। ਥੈਂਕ ਯੂ। ਜ਼ਿਆਦਾ ਕਾਮਰੇਡ ਪ੍ਰਭਾਵ ਆ ਕਿ ਜਾਂ ਕਿੱਦਾਂ ਜੀ? ਇਹਦੇ ਮਾੜਾ ਤੁਸੀਂ ਜੀ। ਥੈਂਕ ਯੂ ਜੀ। ਦੇਖੋ ਇੱਕ ਪ੍ਰਵਾਹ ਹੁੰਦਾ ਜਦੋਂ ਕਿਸੇ ਵੀ ਦੇਸ਼ ਦੇ ਵਿੱਚ ਕੋਈ ਕਿਸੇ ਕਿਸਮ ਦਾ ਪ੍ਰਵਾਹ ਚੱਲ ਪੈਂਦਾ, ਤਾਂ ਜਿਨ੍ਹਾਂ ਦੇ ਹਿੱਤ ਜੁੜੇ ਹੁੰਦੇ ਆ ਉਹ ਫਿਰ ਉਸੇ ਪ੍ਰਵਾਹ ਦੇ ਵਿੱਚ ਨਾ ਚਾਹੁੰਦਿਆਂ ਵੀ ਢਿੱਲ ਪੈਂਦੇ ਆ। ਤਾਂ ਇਹ ਜਿਹੜੀ ਮੀਡੀਆ ਦੀ ਲਾਈਨ ਆ ਨਾ, ਇਹਦੇ ਵਿੱਚ ਸਾਰਾ ਕੁਛ ਚੱਲਦਾ ਮਸ਼ਹੂਰੀਆਂ ਤੋਂ ਇਸ਼ਤਿਹਾਰਬਾਜ਼ੀਆਂ ਤੋਂ। ਤਾਂ ਇਹ ਜਿਹੜਾ ਪ੍ਰਵਾਹ ਜੇ ਉਹ ਪ੍ਰਵਾਹ ਦੇ ਉਲਟ ਚੱਲਣਗੇ, ਫਿਰ ਇਹਨਾਂ ਦੀ ਕਿਸੇ ਨੇ ਪ੍ਰਵਾਹ ਨਹੀਂ ਕਰਨੀ। ਸੋ ਇਹ ਵਿਚਾਰਧਾਰਾ ਦਾ ਕੋਈ ਮਸਲਾ ਨਹੀਂ ਹੁੰਦਾ, ਵਪਾਰਕ ਮਸਲਾ ਵੀ ਜ਼ਿਆਦਾ ਹੋ ਜਾਂਦਾ ਕਈ ਵਾਰ। ਸੋ ਰਾਸ਼ਟਰਵਾਦਤਾ 'ਚ ਇੱਕ ਬ੍ਰਾਂਡ ਆ, ਰਾਸ਼ਟਰਵਾਦਤਾ ਕਿੱਥੇ ਨਹੀਂ ਹੈ। ਟਰੰਪ ਸਾਹਿਬ ਨੇ ਵੀ ਤੇ ਹੁਣ ਦੇਖੋ ਨਾ ਕਿੱਡਾ ਮੁੱਦਾ ਬਣਾਇਆ, ਔਰ ਚੋਣ ਉਸੇ ਮੁੱਦੇ ਤੇ ਲੜੀ ਔਰ ਜਿੱਤੀ ਵੀ ਹੈ। ਚੋਣ ਨਾ ਸਿਰਫ ਲੜੀ ਬਲਕਿ ਜਿੱਤੀ ਵੀ ਹੈ, ਕਾਹਦੇ ਤੇ? ਮੂਲਵਾਦਤਾ ਤੇ ਰਾਸ਼ਟਰਵਾਦਤਾ ਤੇ। ਸੋ ਇਹ ਅੱਜ ਕੱਲ੍ਹ ਬ੍ਰਾਂਡ ਆ, ਔਰ ਇਹ ਦੇਖੋ ਬ੍ਰਾਂਡ ਆਉਣ ਵਾਲੇ, ਮੈਂ ਤਾਂ ਸਮਝਦਾ ਜਿੰਨਾ ਕੋ ਮੇਰਾ ਛੋਟਾ ਜਿਹਾ ਦਿਮਾਗੀ ਪੁਰਜ਼ਾ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡੀ ਆਰਥਿਕ ਸਮੱਸਿਆ ਖੜੀ ਕਰੂਗਾ, ਕਿਉਂਕਿ ਸਾਰੀਆਂ ਜਿੰਨੀਆਂ ਆਰਥਿਕਤਾਵਾਂ ਨੇ ਉਹਨਾਂ ਨੂੰ ਲੌਕ ਕਰਨ ਦਾ ਯਤਨ ਕੀਤਾ ਜਾਊਗਾ, ਜਿੱਦਾਂ ਟਰੰਪ ਸਾਹਿਬ ਕਰ ਰਹੇ ਆ ਕਿ ਹਾਲਾਂਕਿ ਅਮਰੀਕਾ ਨੂੰ ਕਾਮਯਾਬ ਕਰਨ ਵਾਲੇ ਬਾਹਰੀ ਲੋਕ ਆ, ਤਾਂ ਹੁਣ ਉਹ ਉਸ ਅਮਰੀਕਾ ਦੇ ਦਰਵਾਜ਼ੇ ਭੇੜੇ ਜਾ ਰਹੇ ਜਿਨ੍ਹਾਂ ਨੂੰ ਕਾਮਯਾਬ ਬਾਹਰ ਲਿਆ ਕੇ ਲੋਕਾਂ ਨੇ ਕੀਤਾ। ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਅੱਗੇ ਬਹੁਤ ਵੱਡੀ ਸਮੱਸਿਆ ਬਣੇਗੀ। ਤਾਂ ਜਿਹੜੀ ਚੀਜ਼ ਬ੍ਰਾਂਡ ਬਣ ਗਈ ਆ, ਫਿਰ ਸਰਦਾਰ ਸਾਹਿਬ ਉਸ ਬ੍ਰਾਂਡ ਤੋਂ ਅੱਗੇ ਪੈਸਾ ਕਮਾਇਆ ਹੀ ਜਾਂਦਾ, ਚਾਹੇ ਮੀਡੀਆ ਹੋਵੇ ਚਾਹੇ ਕੋਈ ਸਿਆਸਤਦਾਨ ਹੋਵੇ, ਕੋਈ ਕੁਛ ਵੀ ਹੈ। ਅੱਜ ਕੱਲ੍ਹ ਇਹ ਬ੍ਰਾਂਡ ਵੇਚਿਆ ਜਾ ਰਿਹਾ, ਸਿਆਸਤ ਵੀ ਵੇਚ ਰਹੀ ਆ ਔਰ ਮੀਡੀਆ ਵੀ ਵੇਚ ਰਿਹਾ। ਹਾਂ, ਇਹ ਨਹੀਂ ਹੈ ਕਿ ਸਾਰਾ ਮੀਡੀਆ ਇਸ ਤਰ੍ਹਾਂ ਦਾ ਕੰਮ ਕਰਦਾ ਨਹੀਂ। ਇੱਥੇ ਮੁਸਲਮਾਨਾਂ ਦੀ ਆਵਾਜ਼ ਵੀ ਚੁੱਕੀ ਜਾਂਦੀ ਹੈ, ਇੱਥੇ ਸਿੱਖਾਂ ਦੀ ਆਵਾਜ਼ ਵੀ ਚੁੱਕੀ ਜਾਂਦੀ ਹੈ ਲੋਕ, ਔਰ ਇੱਥੇ ਹਿੰਦੂਆਂ ਦੀ ਵੀ ਆਵਾਜ਼ ਚੁੱਕੀ ਜਾਂਦੀ ਹੈ। ਤੁਸੀਂ ਪੁੱਛੋਗੇ ਹਿੰਦੂਆਂ ਦੀ, ਅਸੀਂ ਕਈ ਵਾਰ ਨਾ ਥੋੜਾ ਜਿਹਾ ਇਸ ਚੀਜ਼ ਦਾ ਸ਼ਿਕਾਰ ਹੋ ਜਾਂਦੇ ਆ, ਹਿੰਦੂਆਂ ਨਾਲ ਵੀ ਧੱਕੇਸ਼ਾਹੀ ਹੁੰਦੀ ਆ, ਉਹ ਵੀ ਰੋਂਦੇ ਦੇਖੇ ਜਾਂਦੇ ਆ ਕਿ ਸਾਡੀ ਕੋਈ ਨਹੀਂ ਸੁਣਦਾ। ਸੋ ਇਹ ਜ਼ਰੂਰੀ ਨਹੀਂ, ਇੱਥੇ ਮੀਡੀਆ ਦਾ ਇੱਕ ਹਿੱਸਾ ਹੈ, ਚਾਹੇ ਥੋੜਾ ਹੀ ਆ, ਪਰ ਇਹ ਨਹੀਂ ਹੈ ਕਿ ਸਾਰਾ ਹੀ ਹੈ। ਪਰ ਮੈਂ ਸਮਝਦਾ ਕਿ ਬਿਲਕੁਲ ਮੀਡੀਆ ਨੂੰ ਥੋੜਾ ਜਿਹਾ ਨਾ ਸੋਚ ਕੇ ਚੱਲਣ ਦੀ ਜ਼ਰੂਰਤ ਹੈ। ਔਰ ਦੇਖੋ, ਜੇ ਵੱਖਵਾਦਤਾ ਦੀ ਗੱਲ ਹੈ, ਇਹ ਵੱਖਵਾਦਤਾ ਨੂੰ ਲੈ ਕੇ ਚੱਲਦੇ ਆ, ਤਾਂ ਜਿਹੜੇ ਲੋਕ ਇਸ ਦੇਸ਼ 'ਚ ਇੱਕ ਛਤਰ ਭਗਵਾਂ ਰਾਜ ਕਰਨਾ ਚਾਹੁੰਦੇ ਆ, ਕੀ ਉਹ ਵੱਖਵਾਦਤਾ ਨਹੀਂ ਹੈ? ਕਿਉਂਕਿ ਇਸ ਦੇਸ਼ ਦੀ ਜਿਹੜੀ ਬੁਨਿਆਦ ਆ ਉਹ ਤੇ ਅਨੇਕਤਾ 'ਚ ਏਕਤਾ ਵਾਲੀ ਹੈ। ਤਾਂ ਉਹਨੂੰ ਖਤਮ ਕਰਕੇ ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਇੱਕ ਛਤਰ ਰਾਜ ਕਰਨਾ ਹੈ, ਉਹ ਵੀ ਤੇ ਵੱਖਵਾਦੀ ਹੈ ਨਾ, ਉਹ ਵੀ ਤਾਂ ਉਸੇ ਵੈਰਾਇਟੀ 'ਚੋਂ ਹੈ। ਤਾਂ ਫਿਰ ਜਦੋਂ ਕੈਪਟਨ ਅਮਰਿੰਦਰ ਸਿੰਘ ਨਾਲ ਸਾਡਾ ਇਹੀ ਗਿਲਾ ਰਹਿੰਦਾ ਹੈ ਨਾ ਕਿ ਕੈਪਟਨ ਸਾਹਿਬ ਜਦੋਂ ਇਸ ਤਰ੍ਹਾਂ ਦੇ ਕੱਟੜ ਲੋਕ ਛੁਰੀਆਂ ਵਰਗੇ ਤਿੱਖੇ ਬਿਆਨ ਦਾਗਦੇ ਆ, ਤੇ ਤੁਸੀਂ ਉਦੋਂ ਕਿਉਂ ਨਹੀਂ ਵਿਰੋਧ ਕਰਦੇ? ਠੀਕ ਹੈ, ਤੁਸੀਂ ਕੈਨੇਡਾ ਵਾਲੇ ਵੱਖਵਾਦੀਆਂ ਦਾ ਵਿਰੋਧ ਕਰਦੇ ਹੋ ਤਾਂ ਕਰੀ ਚੱਲੋ,
ਪਰ ਜਦੋਂ ਇੱਥੋਂ ਵਾਲੇ ਲੋਕ ਵੱਖ-ਵੱਖ ਲਾਉਂਦੇ ਉਦੋਂ ਤੁਸੀਂ ਕਿਉਂ ਨਹੀਂ ਕਾਟਵਾ ਜਵਾਬ ਦਿੰਦੇ? ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਕਮਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਭਾਜੀ, ਆਪਣਾ ਜਿੱਦਾਂ ਨਰਿੰਦਰ ਮੋਦੀ ਨੂੰ ਪ੍ਰਾਈਮ ਮਿਨਿਸਟਰ ਬਣਨ ਤੋਂ ਪਹਿਲਾਂ ਅਮਰੀਕਾ ਦੀ ਕੰਟਰੀਆਂ ਨੇ ਵੀਜ਼ਾ ਰਿਸਟ੍ਰਿਕਸ਼ਨ ਲਾਈ ਹੋਈ ਸੀ, ਤੇ ਜੇ ਕੱਲ ਨੂੰ ਇਹਦੀ ਕੁਰਸੀ ਛਿਲ ਜਾਂਦੀ ਹੈ ਤੇ ਇਹ ਦੇਖੋ ਵੀਜ਼ਾ ਰਿਸਟ੍ਰਿਕਸ਼ਨ ਦੁਆਰਾ ਫਿਰ ਲੱਗ ਜਾਣੀ, ਕਿਉਂਕਿ ਜਿਹੜਾ ਇਹਦਾ ਵੀਜ਼ਾ ਹੈ ਇਹ ਮੋਦੀ ਨੂੰ ਵੀਜ਼ਾ ਨਹੀਂ ਹੈ, ਜਿਹੜਾ ਵੀਜ਼ਾ ਨੇ ਮਤਲਬ ਕੁਛ ਨਹੀਂ ਕੀਤਾ ਹੈ। ਤੇ ਦੂਸਰੀ ਗੱਲ ਆ ਆਪਣਾ ਮੇਰੇ ਮੋਦੀ ਲੁਕਦਾ ਕਿ ਫਿਰਦਾ ਹੈ, ਇਹਨੇ ਜਿੱਦਾਂ ਵਿਜੇ ਮਾਲਿਆ ਪੈਸਾ ਲੈ ਕੇ ਭੱਜ ਗਿਆ ਸ਼ਰੇਆਮ ਤੁਰਿਆ ਫਿਰਦਾ, ਨਰਿੰਦਰ ਆਪਣਾ ਮੇਰੇ ਮੋਦੀ ਵੀ ਸਾਹਮਣੇ ਆ ਜਾਏਗੀ ਜੀ। ਮੈਨੂੰ ਇਹਨਾਂ ਦੀ ਆਵਾਜ਼ ਨਹੀਂ ਸਾਫ਼। ਮੈਂ ਇਹਨਾਂ ਵੱਲੋਂ ਦੁਬਾਰਾ ਪੁੱਛ ਲੈਣਾ, ਕਹਿੰਦੇ ਵੀ ਜਿੱਦਾਂ ਨਰਿੰਦਰ ਮੋਦੀ ਹੁਣਾਂ ਨੂੰ ਪਹਿਲੋਂ ਵੀਜ਼ਾ ਰਿਸਟ੍ਰਿਕਸ਼ਨ ਸੀ ਅਮਰੀਕਾ ਵਰਗੇ ਮੁਲਕਾਂ ਤੋਂ, ਕੀ ਜਦੋਂ ਜੇ ਉਹ ਪ੍ਰਧਾਨ ਮੰਤਰੀ ਨਹੀਂ ਰਹਿਣਗੇ ਤੇ ਦੁਬਾਰਾ ਰਿਸਟ੍ਰਿਕਸ਼ਨ ਉਹਨਾਂ ਦੇ ਉੱਤੇ ਲੱਗੂਗੀ? ਵੀ ਉਹਨਾਂ ਦਾ ਸਵਾਲ ਸੀਗਾ ਵੀ ਕਿਉਂਕਿ ਇਹ ਵੀਜ਼ਾ ਰਿਸਟ੍ਰਿਕਸ਼ਨ ਹਟੀ ਤਾਂ ਆ ਕੁਰਸੀ ਨੂੰ ਦੇਖ ਕੇ, ਤੇ ਦੂਜਾ ਨੀਰਵ ਮੋਦੀ ਨੂੰ ਲੈ ਕੇ ਸੀ ਵੀ ਜਿਹੜੇ ਬਾਕੀ ਆ ਉਹ ਤਾਂ ਸ਼ਰੇਆਮ ਤੁਰੇ ਫਿਰਦੇ, ਇੱਕ ਲੁਕਦਾ। ਦੇਖੋ ਕੁਰਸੀ ਤੇ ਫਿਰ ਜੇ ਇਹਦੀ ਚਲੇ ਵੀ ਜਾਂਦੀ ਹੈ ਮੰਨ ਲਓ ਕੱਲ ਨੂੰ, ਤਾਂ ਸਾਬਕਾ ਪ੍ਰਧਾਨ ਮੰਤਰੀ ਤੇ ਰਹੂਗਾ ਨਾ। ਸਾਬਕਾ ਪ੍ਰਧਾਨ ਮੰਤਰੀ ਦਾ ਟੈਗ ਕਿਹੜਾ ਛੋਟਾ ਵਾ? ਜੀ ਜੀ ਜੀ। ਸਾਬਕਾ ਪ੍ਰਧਾਨ ਮੰਤਰੀ ਦਾ ਟੈਗ ਵੀ ਤੇ ਬਹੁਤ ਵੱਡਾ ਆਇਆ ਨਾ। ਮੈਨੂੰ ਨਹੀਂ ਲੱਗਦਾ ਕਿ ਹੁਣ ਕੋਈ ਰਿਸਟ੍ਰਿਕਸ਼ਨ ਰਹੇਗੀ। ਰਿਸਟ੍ਰਿਕਸ਼ਨ ਅੱਗੇ ਸੀਗੀਆਂ, ਚਲੋ ਉਹ ਮਸਲਾ ਹੱਲ ਹੋ ਗਿਆ। ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਕੋਈ ਇਸ ਤਰ੍ਹਾਂ ਦੀ ਮੁਸ਼ਕਿਲ ਆਊਗੀ। ਔਰ ਦੂਜੀ ਚੀਜ਼ ਜਿਹੜੀ ਇਹਨਾਂ ਨੇ ਪੁੱਛੀ ਆ ਨੀਰਵ ਮੋਦੀ, ਨੀਰਵ ਮੋਦੀ ਦੀ, ਤਾਂ ਨੀਰਵ ਮੋਦੀ ਵਾਲਾ ਇਹ ਆ ਕਿ ਨੀਰਵ ਮੋਦੀ ਤੇ ਸ਼ਰੇਆਮ ਲੁਕਿਆ ਕਿੱਥੇ ਆਓ ਤੇ ਈਮੇਲ ਘੱਲੀ ਜਾਂਦਾ, ਤੇ ਖੱਤ ਘੱਲੀ ਜਾਂਦਾ, ਆਪਣੇ ਕਰਮਚਾਰੀਆਂ ਨੂੰ ਆਖੀ ਜਾਂਦਾ ਕਿ ਤੁਸੀਂ ਭਾਈ ਆਪਣਾ ਕੋਈ ਹੋਰ ਟਿਕਾਣਾ ਲੱਭ ਲਓ, ਨਾ ਤੇ ਮੈਥੋਂ ਸੈਲਰੀ ਡੈ ਹੋਣੀ ਆ ਤੇ ਨਾ ਅੱਗੇ ਕਾਰੋਬਾਰ ਚਲਾਇਆ ਜਾਣਾ, ਕਿਉਂਕਿ ਇਹਨਾਂ ਕੰਬਖਤਾਂ ਨੇ ਸਾਰਾ ਭਾਂਡਾ ਭੰਨ ਕੇ ਰੱਖ ਦਿੱਤਾ। ਬੈਂਕ ਵਾਲਿਆਂ ਨੂੰ ਵੀ ਕਹਿੰਦਾ ਤੁਸੀਂ ਤੇ ਮੇਰਾ ਧੰਦਾ ਚੌਪਟ ਕਰ ਦਿੱਤਾ ਹੋਏ, ਹੁਣ ਮੈਂ ਤੁਹਾਨੂੰ ਕਿੱਥੋਂ ਪੈਸੇ ਦੇਵਾਂ? ਤੇ ਤੁਸੀਂ ਕਹਿੰਦੇ ਲੁਕਿਆ ਕਾਹਦਾ ਫਿਰਦਾ? ਉਹ ਈਮੇਲ ਵੀ ਘੱਲੀ ਜਾਂਦਾ, ਖੱਤ ਵੀ ਘੱਲੀ ਜਾਂਦਾ। ਔਰ ਇੱਕ ਟੈਲੀਵਿਜ਼ਨ ਚੈਨਲ ਇੱਥੇ ਤੇ ਨਿਊਯਾਰਕ ਦੇ ਵਿੱਚ ਉਹਦੇ ਘਰ ਵੀ ਜਾ ਆਇਆ, ਸਾਡਾ ਇੱਥੋਂ ਦਾ ਬਹੁਤ ਵੱਡਾ ਚੈਨਲ ਆ। ਸੋ ਲੁਕਵਾ ਕੁਛ ਵੀ ਨਹੀਂ ਹੈ, ਸਾਰਾ ਕੁਛ ਠੀਕ ਠਾਕ ਹੀ ਹੈ, ਚੱਲੀ ਜਾਂਦਾ। ਮੈਨੂੰ ਲੱਗਦਾ ਕਿ ਜਿਹੜੀ ਇਹ ਵਸੂਲੀ ਕੀਤੀ ਇਹਨਾਂ ਨੇ, ਕਹਿੰਦੇ ਆ ਕਿ ਵਸੂਲੀ ਅਸੀਂ ਕਰ ਲਈ ਇੰਨੇ 100 ਕਰੋੜ ਦੀ, ਤਾਂ ਉਹਦੇ 'ਚ ਵੀ ਗਾਂ ਅੱਗੇ ਰਫੜ ਪੈ ਜਾਣਾ, ਕਿਉਂਕਿ ਇਹ ਵਸੂਲੀ ਬੈਂਕ ਤੱਕ ਕਦੋਂ ਪਹੁੰਚਦੀ ਹੈ, ਬਹੁਤ ਵੱਡਾ ਸਵਾਲ ਆ। ਕਿਉਂਕਿ ਕਈਆਂ ਨੇ ਅੱਗੇ ਜਾ ਕੇ ਕਲੇਮ ਕਰ ਦੇਣਾ, ਹੁਣ ਤੇ ਹਾਲੇ ਤੱਤੇ ਘਰ ਕੋਈ ਨਹੀਂ ਅੱਗੇ ਆਉਂਦਾ, ਕੱਲ ਨੂੰ ਕਿਸੇ ਨੇ ਕਹਿ ਦੇਣਾ ਦੇਖੋ ਜੀ ਮੈਂ ਤੇ ਫਰੈਂਚਾਈਜ਼ੀ ਲਈ ਸੀਗੀ, ਇਹ ਮਾਲ ਹੈ ਜਿਹੜਾ ਮੈਂ ਵੇਚ ਰਿਹਾ ਸੀਗਾ। ਕੱਲ ਨੂੰ ਬਹੁਤ ਚੀਜ਼ਾਂ ਜਿਹੜੀਆਂ ਉਹ ਇਹ ਪਚੀਦਾ ਮਸਲਾ ਹੋ ਜਾਣਾ ਗਾਂਗਾ। ਮੈਨੂੰ ਲੱਗਦਾ ਕਿ ਜਿੱਦਾਂ ਤੁਸੀਂ ਕਹਿੰਦੇ ਹੋ ਉਹ ਸ਼ਰੇਆਮ ਤਾਸ਼ ਖੇਡਦਾ ਨਜ਼ਰ ਆ ਜਾਇਆ ਕਰੂ ਕਿਸੇ ਪਾਰਕ ਦੇ ਵਿੱਚ। ਦੇਖੋ ਥੋੜੀ ਦੇਰ ਦੀ ਗੱਲ ਹੀ ਹੈ। ਜੀ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਸੁੱਚਾ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ, ਰਾਜ ਕਰਨਵੀਰ ਸਿੰਘ ਜੀ, ਮਿੰਟੂ ਗੁਰਸਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੇਰਾ ਇੱਕ ਸਵਾਲ ਹੈ ਛੋਟਾ ਜਿਹਾ, ਵੀ ਸਿੱਖ ਤੇ ਜੇ ਕਿਸੇ ਕੁੱਤੇ ਤੇ ਵੀ ਸੋਟੀ ਮਾਰ ਦੇਣ ਤੇ ਅੱਤਵਾਦੀ, ਹੁਣ ਇਹਨਾਂ ਨੇ ਮੋਦੀ ਜਿਹੜਾ ਉਹ ਅੱਤਵਾਦੀ ਨਹੀਂ, ਗੁਜਰਾਤ 'ਚ ਦੰਗੇ ਕਰਾਏ, ਸਿੱਧਾ ਉਹਦਾ ਨਾਂ ਲੱਗਦਾ। ਠੀਕ ਆ, ਉਹਦੇ ਕੋਲ ਸਤਾ ਸੀ, ਉਹਨੂੰ ਇਹਨਾਂ ਨੇ ਕਲੀਨ ਚਿੱਟ ਦੇ ਦਿੱਤੀ। ਦੂਸਰਾ, ਰਾਮ ਮੰਦਿਰ ਇਹਨਾਂ ਨੇ ਢਾਇਆ, ਉੱਥੇ ਕਿੰਨੇ ਬੰਦੇ ਮਾਰੇ ਨੇ, ਉਹ ਅੱਤਵਾਦੀ ਨਹੀਂ। ਗਊ ਜਿਹੜੇ ਆ ਬਾਬਰੀ ਮਸਜਿਦ, ਹਾਂਜੀ ਬਾਬਰੀ ਮਸਜਿਦ ਤੇ ਗਊ ਰਕਸ਼ਿਸ਼ਾਂ ਨੇ ਕਿੰਨੇ ਬੰਦੇ ਮਾਰੇ ਨੇ, ਉਹ ਅੱਤਵਾਦੀ ਨਹੀਂ। ਹੁਣ ਕੈਪਟਨ ਨੇ ਖਾਲਿਸਤਾਨ ਦਾ ਮੁੱਦਾ ਠਾਲਿਆ। ਜਦੋਂ ਇਹਨੇ ਉੱਥੋਂ ਅਸਤੀਫਾ ਦਿੱਤਾ ਦਿੱਲੀੋਂ, ਸਾਡੇ ਮਾਛੜੇ ਗੁਰਦੁਆਰਾ ਚਰਨ ਕਮਲ ਸਾਹਿਬ 'ਚ ਆਇਆ, ਉੱਥੇ ਇਹ ਸਾਹਮਣੇ ਸਟੇਜ ਤੇ ਬੈਠਾ ਸੀ, ਮੁੰਡਿਆਂ ਨੇ ਖਾਲਿਸਤਾਨ ਦੇ ਨਾਅਰੇ ਲਾਏ। ਉਦੋਂ ਕਿਉਂ ਨਾ ਬੋਲਿਆ ਇਹ ਕੈਪਟਨ? ਹੁਣ ਕੈਪਟਨ ਦਵਾਈ ਪਿੱਟਦਾ ਵੀ ਉਹ ਖਾਲਿਸਤਾਨ ਮੰਗਦੇ ਨੇ, ਫਲਾਣਾ ਨੇ, ਉਹ ਫਲਾਣੇ ਨੇ। ਉਦੋਂ ਕੈਪਟਨ ਕਿੱਥੇ ਸੀ ਜਦੋਂ ਇੱਥੇ ਆਪਣੇ ਕੈਨੇਡਾ 'ਚ ਉਹਦਾ ਪੜ੍ਹਿਆ, ਹਾਂਜੀ ਆਪਣੇ ਮਤਾ ਪਾਇਆ, ਉਦੋਂ ਕਿੱਥੇ ਸੀ? ਇਹ ਤਾਂ ਮੈਨੂੰ ਦੱਸਿਓ, ਮਾੜਾ ਜਿਹਾ ਬੰਦ ਨਾ ਕਰਿਓ ਜੀ। ਦੇਖੋ ਸਾਰੀਆਂ ਗੱਲਾਂ ਤੁਸੀਂ ਕਹੀਆਂ ਆਪਣੀ ਥਾਂ ਤੇ, ਤੁਹਾਡੀਆਂ ਗੱਲਾਂ ਜਿਹੜੀਆਂ ਉਹ ਜਾਇਜ਼ ਹੋ ਸਕਦੀਆਂ, ਠੀਕ ਹੈ, ਕੁਛ ਗਲਤ ਹੋ ਸਕਦੀਆਂ। ਮੈਂ ਨਹੀਂ ਸਮਝਦਾ ਕਿ ਮੈਂ ਕੁਛ ਇਸ ਮਾਮਲੇ 'ਚ ਵਧਾ ਚੜਾ ਕੇ ਕਵਾਂ। ਸਾਰੀਆਂ ਧਾਰਨਾਵਾਂ ਜਿਹੜੀਆਂ ਤੁਹਾਡੇ ਸਾਹਮਣੇ, ਦੇਖੋ ਜਿਹੜੀ ਸਭ ਤੋਂ ਵੱਡੀ ਗੱਲ ਹੈ ਨਾ, ਕਿ ਮੈਂ ਵਾਰ-ਵਾਰ ਕਹਿਣ ਡਿਆ ਵਾਂ ਕਿ ਇਸ ਇਸ਼ੂ ਦਾ ਕੋਈ ਮਤਲਬ ਹੀ ਨਹੀਂ ਬਣਦਾ ਪੰਜਾਬ ਦੇ ਵਿੱਚ। ਇਹ ਸਿਰਫ ਤੇ ਸਿਰਫ ਰਾਜਨੀਤੀ ਕਾਹਦੇ ਲਈ ਕੀਤੀ ਜਾ ਰਹੀ ਹੈ? ਲੋਕਾਂ ਨੂੰ ਵੰਡਣ ਲਈ। ਔਰ ਕੈਪਟਨ ਅਮਰਿੰਦਰ ਸਿੰਘ ਅੱਜ ਕੱਲ ਬਹੁਤ, ਮੈਂ ਕਹੂੰਗਾ ਕਿ ਜਿੱਦਾਂ ਏਦਾਂ ਲੱਗਦਾ ਜਿੱਦਾਂ ਨਾਗਪੁਰ ਦੇ ਵਿੱਚੋਂ ਕੋਈ ਹੰਡਿਆ ਵਰਤਿਆ ਸੰਗੀ ਨਿਕਲਿਆ ਹੁੰਦਾ, ਇਸ ਤਰ੍ਹਾਂ ਚੱਲਦਾ ਪਿਆ ਕੈਪਟਨ ਅਮਰਿੰਦਰ ਸਿੰਘ। ਇਸ ਤਰ੍ਹਾਂ ਦੀ ਰਾਸ਼ਟਰਵਾਦੀ ਸੋਚ ਉਹ ਬਣਾ ਕੇ ਤੁਰਦਾ ਪਿਆ। ਕਿਉਂਕਿ ਦੇਖੋ ਉਹਨੇ ਕੰਮ ਕੀ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ? ਟੋਲ ਦਾ
ਹਰਜੀਤ ਸਿੰਘ ਸੱਜਣਵੇਰੀ ਵੀ ਦਿੱਲੀ ਚੁੱਪ ਰਹੀ, ਬੋਲਿਆ। ਔਰ ਐਤਕੀ ਵੀ ਕੀ ਹੋਇਆ ਕਿ ਨਰਿੰਦਰ ਮੋਦੀ ਨੇ ਦੇਖੋ ਕੋਈ ਉਹੋ ਜਿਹੀ ਗੱਲ ਨਹੀਂ ਕੀਤੀ ਵਧਾ ਚੜਾ ਕੇ, ਜਿੱਦਾਂ ਆਮ ਦੋਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਕਰਦੇ ਆ। ਉਹਨੇ ਅੱਤਵਾਦੀ ਵੱਖਵਾਦੀ ਚੀਜ਼ਾਂ ਤੇ ਉਹਨੇ ਕਿਹਾ ਕਿ ਅਸੀਂ ਗੱਲਬਾਤ ਕੀਤੀ ਹੈ, ਸਾਡੀ ਟਾਕ ਹੋਈ ਆ, ਅਸੀਂ ਇਸ ਵਿਕਾਸ ਦੀ ਗੱਲਾਂ ਤੇ ਕੀ ਇਹ ਗੱਲਾਂ ਤੱਕ ਹੀ ਸੀਮਤ ਹੈ ਕਿ ਗਾਂ ਵੀ ਇਹ ਕੁਝ ਕਰਦੇ ਨੇ? ਤੇ ਦੂਜੀ ਗੱਲ ਵੀਰ ਜੀ ਕਿ ਇਹ ਧਰਮ ਦੀ ਰਾਜਨੀਤੀ ਕਰਦੇ ਨੇ ਜਾਂ ਕਿਵੇਂ ਕਰਦੇ ਨੇ? ਕਿਉਂਕਿ 4 ਸਾਲ ਦਾ ਸਮਾਂ ਬਤੀਤ ਹੋ ਚੁੱਕਿਆ ਹੈ ਤੇ ਮੈਂ ਮਿੰਟੂ ਜੀ ਦੀ ਜ਼ੁਬਾਨੀ ਸੁਣਨਾ ਚਾਹੁੰਦਾ ਵੀ 4 ਸਾਲ 'ਚ ਕੀ ਇਹ ਸਰਕਾਰ ਪਾਸ ਹੈ ਜਾਂ ਫੇਲ ਹੈ? ਕੀ ਇਹ ਧਰਮ ਦੀ ਰਾਜਨੀਤੀ ਚੱਲਦੀ ਹੈ? ਕੀ ਲੋਕਾਂ ਨੂੰ ਇਹ ਅੱਛੇ ਦਿਨ ਦੀ ਲੋੜ ਹੈ ਜਾਂ ਇਹ ਅੱਛੇ ਦਿਨ ਚਾਹੀਦੇ ਸੀ ਆਪਾਂ ਨੂੰ? ਜੀ ਮਿਹਰਬਾਨੀ ਹਰਪਾਲ ਜੀ, ਥੈਂਕ ਯੂ ਜੀ। ਨਹੀਂ ਦੇਖੋ, ਪਾਸ ਫੇਲ ਕਰਨ ਵਾਲਾ ਮੈਂ ਕੋਈ ਨਹੀਂ ਹੁੰਦਾ ਜੀ, ਠੀਕ ਹੈ। ਅਸੀਂ ਇੱਕ ਇੱਕ ਗੱਲ ਤੁਹਾਡੇ ਤੱਕ ਪਹੁੰਚਾਉਂਦੇ ਹਾਂ, ਅਸੀਂ ਇੱਕ ਇੱਕ ਅਖਬਾਰਾਂ ਦੀ ਖਬਰ ਪੜ੍ਹਦੇ ਹਾਂ, ਇਹ ਤੁਸੀਂ ਨੰਬਰ ਦੇਣੇ ਆ ਫੇਲ ਕੌਣ ਹੈ ਪਾਸ ਕੌਣ ਹੈ। ਅਸੀਂ ਜੱਜਮੈਂਟ ਦੇਣ ਵਾਲੇ ਨਹੀਂ ਹੈ, ਜੱਜਮੈਂਟ ਤੁਸੀਂ ਕਰੋ ਕੌਣ ਫੇਲ ਆ ਕੌਣ ਪਾਸ ਆ। ਪਰ ਮੈਂ ਜਿਹੜੀ ਚੀਜ਼ ਕਹਿਣਾ ਕਿ 4 ਸਾਲਾਂ ਦੇ ਵਿੱਚ ਜੋ ਇਹਨਾਂ ਨੇ ਵਿਕਾਸ ਦਾ ਦਾਅਵਾ ਕੀਤਾ ਸੀ, ਵਿਕਾਸ ਦਾ ਵਾਅਦਾ ਕੀਤਾ ਸੀਗਾ, ਉਹ ਵਿਕਾਸ ਧਰਾਤਲ ਤੇ ਨਹੀਂ ਹੋਇਆ। ਔਰ ਇਹ ਗੱਲ ਇਹਨਾਂ ਦੇ ਅੰਕੜੇ ਵੀ ਮੰਨਦੇ ਆ, ਇਹ ਗੱਲ ਇਹਨਾਂ ਦੇ ਅੰਕੜੇ ਵੀ ਮੰਨਦੇ ਆ। ਜੇ ਦੇਖੋ ਵਿਕਾਸ ਹੋਇਆ ਹੁੰਦਾ ਤੇ ਇਹਨਾਂ ਦੇ ਗੋਲ ਪੋਸਟ 2022 ਤੇ ਸ਼ਿਫਟ ਨਹੀਂ ਸੀ ਹੋਣੇ। ਸਭ ਤੋਂ ਵੱਡੀ ਗੱਲ ਇਹ ਆ, ਹੁਣ ਤੇ ਇਹਨਾਂ ਨੇ ਦੇਖੋ ਜਿਹੜੀ ਇਲੈਕਟ੍ਰੀਫਿਕੇਸ਼ਨ ਕਰਨ ਦੀ ਗੱਲ ਕੀਤੀ ਸੀਗੀ ਕਿ ਅਸੀਂ ਪੂਰੇ ਇੰਡੀਆ ਨੂੰ 2018 ਤੋਂ ਪਹਿਲਾਂ ਹੀ ਜਗਮਗਾਦਾ ਕਰ ਦਿਆਂਗੇ, ਉਹ ਜਗਮਗਾਇਆ ਨਹੀਂ ਇੰਡੀਆ, ਸਗੋਂ ਉੱਥੇ ਦਾ ਉੱਥੇ ਖਲੋਤਾ। ਹੁਣ ਇਹਨਾਂ ਨੇ ਇਹ ਵੀ ਗੋਲ ਸ਼ਿਫਟ ਜਿਹੜਾ ਉਹ 2022 ਤੱਕ ਲੈ ਗਏ ਆ। ਸੋ ਇਹ ਜੇ ਹੁਣ ਤੱਕ ਵਿਕਾਸ ਕਰਕੇ ਆਏ ਹੁੰਦੇ ਤੇ ਗੋਲ ਪੋਸਟ ਸ਼ਿਫਟ ਨਾ ਕਰਦੇ। ਔਰ ਦੂਜੀ ਚੀਜ਼ ਇਹ ਆ ਕਿ ਜਿਹੜਾ ਬੰਦਾ ਵਿਕਾਸ ਦੀ ਰਾਜਨੀਤੀ ਕਰਦਾ ਹੈ ਨਾ, ਫਿਰ ਉਹਨੂੰ ਵੋਟ ਦੀ ਰਾਜਨੀਤੀ ਕਰਨ ਦੀ ਜ਼ਰੂਰਤ ਹੀ ਨਹੀਂ ਹੁੰਦੀ, ਵੋਟ ਆਪਣੇ ਆਪ ਉਹਦੇ ਮਗਰ ਆ ਜਾਂਦੀ ਹੈ। ਔਰ ਜਿਹੜੀ ਤੁਸੀਂ ਧਰਮ ਦੀ ਰਾਜਨੀਤੀ ਦੀ ਗੱਲ ਕਰ ਰਹੇ ਹੋ, ਇਹ ਇਸ ਨਾਕਸ ਰਾਜਨੀਤੀ ਦੀ ਮੰਗ ਆ, ਜਿਹੜੀ ਇਹ ਖਸਤਾ ਰਾਜਨੀਤੀ ਹੈ ਜਿਹਦੇ ਕੋਲ ਕੋਈ ਏਜੰਡਾ ਨਹੀਂ, ਕੋਈ ਚੰਗੀ ਆਈਡੀਓਲੋਜੀ ਨਹੀਂ, ਕੋਈ ਚੰਗਾ ਪ੍ਰੋਗਰਾਮ ਨਹੀਂ, ਚੰਗਾ ਰੋਡ ਮੈਪ ਨਹੀਂ, ਕੋਈ ਚੰਗੀ ਲੀਡਰਸ਼ਿਪ ਨਹੀਂ ਇਸ ਸਿਆਸਤ ਦੇ ਕੋਲ। ਤਾਂ ਇਹਨਾਂ ਦੀ ਮੰਗ ਕੀ ਹੈ? ਧਰਮ ਦੀ ਰਾਜਨੀਤੀ। ਸੋ ਧਰਮ ਦੀ ਰਾਜਨੀਤੀ ਇੱਕ ਟੋਲ ਹੈ, ਕਿ ਟੂਲ ਹੈ, ਸੰਦ ਹੈ ਉਹਨਾਂ ਦਾ। ਉਹਦੀ ਰਾਜਨੀਤੀ ਕੌਣ ਨਹੀਂ ਕਰਦਾ? ਧਰਮ ਦੀ ਰਾਜਨੀਤੀ ਇਕੱਲੇ ਭਾਰਤੀ ਜਨਤਾ ਪਾਰਟੀ ਵਾਲੇ ਨਹੀਂ, ਇੱਥੇ ਕੌਣ ਨਹੀਂ ਕਰਦਾ ਧਰਮ ਦੀ ਰਾਜਨੀਤੀ। ਔਰ ਇਹਨਾਂ ਨੂੰ ਪਤਾ ਕਿ ਧਰਮ ਦੀ ਰਾਜਨੀਤੀ ਵਾਲੇ ਜਾਲ ਦੇ ਵਿੱਚ ਹੀ ਲੋਕ ਫਸਦੇ ਆ। ਔਰ ਉੱਥੇ ਉਹਨਾਂ ਦੀ ਇੱਕ ਵਰਗ ਵੰਡ ਹੁੰਦੀ ਹੈ, ਉਸੇ ਵਰਗ ਵੰਡ ਦੇ ਵਿੱਚ ਹੀ ਜਿੱਤ ਤੈਅ ਹੋ ਜਾਂਦੀ ਹੈ। ਜੀ ਜੀ, ਅਗਲੇ ਕਾਲਰ ਨੇ ਬਲਵੰਤ ਕੌਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਮਿੰਟੂ ਜੀ। ਜੀ ਜੀ ਹਾਂਜੀ, ਮੈਂ ਇੱਕ ਸਵਾਲ ਕਰਦੀ, ਮੇਰਾ ਨਾਮ ਬਲਵੰਤ ਕੌਰ ਆ ਜੀ। ਇੱਕ ਲੜਕੀ ਨੇ YouTube ਤੇ ਪਾਇਆ ਆ, ਉਹ ਲੜਕੀ ਨੇ ਧੁੰਮੇ ਦੇ ਖਿਲਾਫ ਜਿਹੜਾ ਆਪਣਾ ਦੰਦਮਈ ਟਕਸਾਲ ਵਾਲੇ ਸੰਤ ਆ ਉਹਨਾਂ ਨੂੰ ਕਹਿੰਦੇ ਅਸੀਂ, ਤੇ ਨਾਲ ਇੱਕ ਫੋਟੋ ਨਾਲ ਹੋਰ ਵੀ ਦਿੱਤੀਆਂ, ਸਬੂਤ ਦਿੱਤੇ ਆ ਉਹਨਾਂ ਨੇ। ਤੇ ਉਹ ਲੜਕੀ ਦੇ ਨਾਲ ਬਹੁਤ ਜ਼ਿਆਦਾ ਜ਼ਬਰਦਸਤੀ ਹੋਈ ਆ ਤੇ ਉਹਦੇ ਬਾਰੇ ਕਿਸੇ ਨੇ ਆਵਾਜ਼ ਨਹੀਂ ਉਠਾਈ ਹਾਲੇ ਤਾਈਂ। ਉਹਨੂੰ ਬੜੇ ਕਰਾਰੇ ਆਵਾਜ਼ਾਂ ਉਹਨ ਕੀਤੀਆਂ ਉੱਤੇ। ਮੈਂ ਇੰਨਾ ਕੀ ਪੁੱਛਣਾ ਚਾਹੁੰਦੀ ਵੀ ਉਹਦੇ ਬਾਰੇ ਕਿਉਂ ਨਹੀਂ ਕਿਸੇ ਨੇ ਚੱਕਿਆ ਚੱਕਣ? ਜੀ, ਲੜਕੀ ਕਿੱਥੋਂ ਦੀ ਹੈ, ਕੁਛ ਇਸ ਦੇ ਬਾਰੇ ਹੈ ਤੁਹਾਨੂੰ ਨੌਲੇਜ? ਮਿੰਟੂ ਜੀ, ਤੁਹਾਨੂੰ ਇਸ ਵੀਡੀਓ ਬਾਰੇ ਕੁਛ ਹੈ ਇਲਮ? ਨਹੀਂ, ਮੈਂ ਤੇ ਦੇਖੀ ਨਹੀਂ। ਮੈਂ ਤੇ ਵੈਸੇ ਵੀ ਨਾ ਰਾਜ ਕਰਮਵੀਰ ਸਿੰਘ ਜੀ ਬੜੀਆਂ ਘੱਟ ਦੇਖਦਾ ਵੀਡੀਓ ਵਾਡੀਓ, ਇੰਨਾ ਟਾਈਮ ਨਹੀਂ ਹੁੰਦਾ। ਤੇ ਕੋਈ ਖਾਸ ਤੌਰ ਤੇ ਪਤਾ ਲੱਗ ਜਾਵੇ ਤਾਂ ਵੇਖਣੀ ਜ਼ਰੂਰੀ ਹੋਵੇ ਵੀਡੀਓ ਤੇ ਵੇਖ ਲਈਏ, ਨਹੀਂ ਤਾਂ ਮੈਂ ਕਦੇ ਨਹੀਂ ਵੀਡੀਓ ਵੇਖੀ। ਉਹਦਾ ਪਤਾ ਕਰ ਲਵਾਂਗੇ। ਪਰ ਅੱਜ ਕੱਲ ਤੁਹਾਨੂੰ ਪਤਾ ਕਿ ਸੋਸ਼ਲ ਮੀਡੀਆ ਤੇ ਵੀ ਪ੍ਰੋਪੇਗੈਂਡੇ 100 ਤਰ੍ਹਾਂ ਦੇ ਚੱਲਦੇ ਰਹਿੰਦੇ ਆ। ਸੋ ਜਦੋਂ ਤੱਕ ਚੀਜ਼ ਵੇਖੀ ਨਹੀਂ ਅਸੀਂ ਕਿਸੇ ਤੇ ਟਿੱਪਣੀ ਨਹੀਂ ਕਰ ਸਕਦੇ। ਪਰ ਜੇ ਕਿਸੇ ਨੂੰ ਲੱਗਦਾ ਇਨਸਾਫ ਨਹੀਂ ਮਿਲਿਆ ਤੇ ਸੋਸ਼ਲ ਮੀਡੀਆ ਤੋਂ ਇਲਾਵਾ ਹੋਰ ਵੀ ਬੜੇ ਪਲੇਟਫਾਰਮ ਆ। ਇੱਥੇ ਬਹੁਤ ਵਧੀਆ ਉੱਚ ਕੋਟੀ ਦੇ ਵਕੀਲ ਆ ਜਿਹੜੇ ਮਨੁੱਖੀ ਅਧਿਕਾਰਾਂ ਲਈ ਲੜਦੇ ਆ, ਹਾਈ ਕੋਰਟ ਦੇ ਵਿੱਚ ਬੈਠੇ ਆ ਬਿਨਾਂ ਕਿਸੇ ਪੈਸੇ ਤੋਂ। ਸੋ ਉਹ ਐਸੇ ਵਕੀਲ ਆ, ਫਰਜ਼ੀ ਮੁਕਾਬਲਿਆਂ ਦੇ ਅੱਜ ਤੱਕ ਦੇ ਕੇਸ ਉਹ ਲੜਦੇ ਪਏ ਆ। ਇਸ ਤਰ੍ਹਾਂ ਦੇ ਹੋਰ ਜਿਹੜੇ ਲੋਕ ਦਬੇ ਕੁਚਲੇ ਉਹਨਾਂ ਦੇ ਕੇਸ ਲੜਦੇ ਪਏ ਆ। ਸੋ ਮੈਂ ਸਮਝਦਾ ਕਿ ਇਹ ਸੋਸ਼ਲ ਮੀਡੀਆ ਠੀਕ ਹੈ, ਤੁਹਾਡੀ ਆਵਾਜ਼ ਬੁਲੰਦ ਕਰਨ ਦਾ ਮੰਚ ਹੋ ਸਕਦਾ, ਪਰ ਜੇ ਇਨਸਾਫ ਵਾਲੇ ਪਾਸੇ ਤੁਰਨਾ ਫਿਰ ਤੁਹਾਨੂੰ ਥੋੜ੍ਹੀ ਬਹੁਤ ਮਿਹਨਤ ਕਰਨੀ ਪਊਗੀ। ਜੇ ਤੁਸੀਂ ਸੋਸ਼ਲ ਮੀਡੀਆ ਤੇ ਲੋਕਾਂ ਦੇ ਸਾਹਮਣੇ ਆ ਕੇ ਆਪਣੀ ਵਿਚਾਰ ਰੱਖ ਸਕਦੇ ਹੋ ਤਾਂ ਫਿਰ ਤੁਹਾਨੂੰ ਕੋਰਟ ਤੱਕ ਵੀ ਪਹੁੰਚ ਕਰਨੀ ਚਾਹੀਦੀ ਹੈ। ਔਰ ਮੈਂ ਨਹੀਂ ਸਮਝਦਾ ਕਿ ਇਹ ਮਾਮਲਾ ਕਿਤੇ ਹੋਣ ਦਾ ਹੋਏਗਾ। ਜੇ ਹੋਣ ਦਾ ਹੁੰਦਾ ਤੇ ਗਰਮਾ ਜਾਂਦਾ ਮਾਮਲਾ। ਜੀ
ਜੀ ਤੇ ਜਾਂਦੇ ਜਾਂਦੇ ਮਿੰਟੂ ਜੀ ਇੱਕ ਸਵਾਲ ਪੁੱਛਦੇ ਹਾਂ, ਫੇਸਬੁੱਕ ਤੋਂ ਪੁੱਛਿਆ ਤਰਲੋਚਨ ਸਿੱਧੂ ਹੁਣਾਂ ਨੇ, ਉਹਨਾਂ ਪੁੱਛਦੇ ਨੇ ਵੀ 500 ਤੋਂ ਘੱਟ ਵੋਟਾਂ ਵਾਲੀਆਂ ਪੰਚਾਇਤਾਂ ਟੁੱਟਣਗੀਆਂ ਕਿ ਨਹੀਂ? ਨਹੀਂ ਦੇਖੋ ਤਰਲੋਚਨ ਸਿੰਘ ਜੀ, ਗੱਲ ਇਹ ਆ ਕਿ ਹੁਣ ਵਾਰਡਬੰਦੀ ਚੱਲਦੀ ਪਈ ਆ ਪਿੰਡਾਂ ਦੀ। ਇਹਨਾਂ ਨੇ ਪਹਿਲਾਂ ਪ੍ਰੋਪਰ ਵਾਰਡਬੰਦੀ ਕਰਕੇ ਉਸ ਤੋਂ ਬਾਅਦ ਹੀ ਇਸ ਤਰ੍ਹਾਂ ਦੇ ਫੈਸਲੇ ਲੈਣੇ ਆ। ਸੋ ਮੈਨੂੰ ਲੱਗਦਾ ਕਿ ਹਾਲੇ ਇੰਤਜ਼ਾਰ ਕਰਨਾ ਪਊਗਾ, ਕਿਉਂਕਿ ਯੋਗਤਾ ਬਾਰੇ ਸਾਫ਼ ਕਰ ਦਿੱਤਾ। ਆਪਾਂ ਪਰਸੋਂ ਦੱਸਿਆ ਸੀਗਾ ਪ੍ਰੋਗਰਾਮ 'ਚ ਕਿ ਯੋਗਤਾ ਯਾਗਤਾ ਕੁਛ ਨਹੀਂ ਹੈ ਇੱਥੇ ਰੱਖਣੀ। ਦੂਸਰੀ ਚੀਜ਼ ਰਜਿੰਦਰ ਸਿੰਘ ਬਾਜਵਾ ਨੇ ਇਹ ਸਾਫ਼ ਕੀਤੀ ਸੀਗੀ ਕਿ ਜੁਲਾਈ ਦੇ ਵਿੱਚ ਇਲੈਕਸ਼ਨ ਹੋਣਗੇ, ਐਤਕੀ ਜੂਨ 'ਚ ਨਹੀਂ, ਜੁਲਾਈ 'ਚ ਇਲੈਕਸ਼ਨ ਹੋਣਗੇ। ਦੋ ਚੀਜ਼ਾਂ ਸਾਫ਼ ਕਰ ਗਏ। ਆਹ ਜਿਹੜੀਆਂ ਚੀਜ਼ਾਂ ਨੇ ਇਹ ਤਕਨੀਕੀ ਚੀਜ਼ਾਂ ਨੇ, ਤਾਂ ਇਹ ਉਦੋਂ ਹੀ ਛੋਹੀਆਂ ਜਾਣਗੀਆਂ ਜਦੋਂ ਵਾਰਡਬੰਦੀ ਮੁਕੰਮਲ ਹੋ ਜਾਏਗੀ। ਬਹਰਹਾਲ ਵਾਰਡਬੰਦੀ ਦਾ ਕੰਮ ਹੈ ਜਿਹੜਾ ਚੱਲਦਾ ਪਿਆ ਪੰਜਾਬ 'ਚ। ਜੀ ਜੀ। ਤੇ ਮਿੰਟੂ ਜੀ ਸਮਾਂ ਵੀ ਆਪਣਾ ਹੁਣ ਦਾ ਜਿਹੜਾ ਇੱਥੇ ਹੀ ਸਮਾਪਤ ਹੈ। ਮਿਲਾਂਗੇ ਆਪਾਂ ਆਪਣਾ ਸਰੋਤਿਆਂ ਨੂੰ ਜਿਹੜਾ ਜੀ ਅਗਲੀ ਵਾਰ। ਉਦੋਂ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮੀਤ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਲਤਾਨਾ ਨੂਰਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜੋਤੀ ਨੂਰਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪ੍ਰੀਤ, ਓਹ ਸਤਬੀਰ ਵੀਰ ਜੀ, ਤੁਹਾਡੀ ਤਾਂ ਪਛਾਣ ਹੀ ਨਹੀਂ ਆਉਂਦੀ। ਇੰਨੇ ਪਤਲੇ ਕਿਵੇਂ ਹੋ ਗਏ? ਉਹ ਮੈਂ ਆਪਣੇ ਮੋਟਾਪੇ ਤੋਂ ਬੜਾ ਤੰਗ ਸੀ। ਮੈਂ ਗਿਆ ਫਿਰ ਕੁਲਾਰ ਹਸਪੀਟਲ ਬੀਜਾ। ਉੱਥੋਂ ਮੈਂ ਮਿਨੀ ਗੈਸਟ੍ਰਿਕ ਬਾਈਪਾਸ ਕਰਵਾਇਆ। 3 ਦਿਨ 'ਚ ਹਸਪੀਟਲ ਤੋਂ ਛੁੱਟੀ ਤੇ ਹੁਣ ਮੈਂ ਕਾਫੀ ਹਲਕਾ ਤੇ ਚੁਸਤ ਮਹਿਸੂਸ ਕਰ ਰਿਹਾ। ਪਰ ਇਹਦੇ ਨਾਲ ਕੋਈ ਕਮਜ਼ੋਰੀ ਤਾਂ ਨਹੀਂ ਆਈ? ਕੋਈ ਹੋਰ ਇਫੈਕਟ ਤਾਂ ਨਹੀਂ ਪਿਆ? ਕਮਜ਼ੋਰੀ ਕੋਈ ਨਹੀਂ ਆਈ, ਪਰ ਇਫੈਕਟ ਜ਼ਰੂਰ ਪਿਆ। ਉਹ ਕੀ? ਇੱਕ ਤਾਂ 50 ਕਿਲੋ ਦੇ ਲਾਗੇ ਬੰਨੇ ਭਾਰ ਘਟ ਗਿਆ ਲੱਗਦਾ, ਤੇ ਹੁਣ ਮੈਂ ਰਾਤ ਨੂੰ ਘਰਾੜਿਆਂ ਤੋਂ ਬਚਣ ਲਈ ਮਸ਼ੀਨ ਵੀ ਯੂਜ਼ ਨਹੀਂ